अस्सलाम वालेकुम। सियाणे कहते हैं भी रब नाल तुहाडा रिश्ता ते रब ते तुहाडा यकीन वो सच्चे रब नाल इदां होना चाहिए बई तुहानूं ये होवे भी जिहड़ी शै मैं मंगनी है ना भी मैनूं लभ जानी है, मैनूं उस दर तो ना नहीं हैगी, इदां दी तुहाडी मानता होनी चाहिए। हाँ भी चार कदा जे कोई शै ना लभे तो फिर तुहाडा यह यकीन होवे भी ये मेरे वास्ते चंगा कीता, भी यही मैनूं सूत करदा सीगा भी इदां ही भी जिहड़ी शायद उन्हें नहीं दित्ती ना भी ये मेरे वास्ते बेहतर करया चंगा करया भी वो लभ जांदी खबरे भी मैं होर भूत जांदा या वो मेरे वास्ते कोई नुकसान करा दिंदी। ये यकीन होना चाहिए। मंगो जरूर मंगो, इस यकीन ना मंगो भी ये लभूगी, जे ना लभी फिर ये यकीन रखो भी ये चंगा होया साडे वास्ते। ये गल मैं तां कीती भी मैं तुहानूं अगले दिन कहा सी ना भी मैं शहर चलिया भी कोई काम आ दुआ करो। शहर मैं गया, शहर भी देखा, शहरों की क्या बात है बई, उत्थे टी टी पां पां बंदे, मैं कहना भाजड़ां लगियां देखियां बंदे दियां। जे ऐ नूं कारां जा रहीआं ना, बसां लारियां ऐ नूं जा रहीआं ते ऐ नूं ही जा रहीआं, सारी दुनिया ऐ नूं जाई जांदी। साडे तां इत्थे चार क सकूटर ऐ एक पासे नूं टप जाण ना, बंदे पुछण लग जांदे यार इधर खैर आ भी कोई लड़ लुड़ तां नहीं पिया भी सारे सकूटर इधर नूं जाई जांदे। ते उत्थे तां फिर एक पासे नूं ऐ नूं दुनिया जा रही ते ऐ नूं जा रही, जे ऐ नूं देखो तां दुनिया ऐ नूं जा रही, हर पासे ही भाजड़ पई आ। ते उत्थे गया कोई काम गया सीगा ते वो काम नहीं होया ते उत्थे खलो के शुक्र करया रब दा भी ठीक आ तू नहीं करया ना, तू चंगा ही करया, तैनूं साडे नालों बहुता पता साडे वास्ते की ठीक आ की गलत आ, भी किहड़ा काम होना चाहिए किहड़ा नहीं होना चाहिए सानूं नहीं पता। असीं बंदे आ, तू रब आ, साडी अकल आ पूरी ते तू हर शै जानदा, वो जानी जान भी तू जे वो शै सानूं नहीं दई ना ते तेरा शुक्र आ। ते वो मैं तुहानूं कहा सी ना भी दुआ करो भी तुहानूं आके खबर सुणाऊंगा, ते वो ये भी बस खबर ही आ भी वो काम चलो नहीं होया पर असीं शुक्रगुजार आ। पर रब सियाणे कहंदे आ ना भी ये देखो भी ਜਿਹੜੀਆਂ ਸ਼ੈਵਾਂ ਕੋਲ ਆ, ਜਦੋਂ ਤੁਸੀਂ ਜਿਹੜੀਆਂ ਸ਼ੈਵਾਂ ਕੋਲ ਨਹੀਂ ਨਾ ਹੈਗੀਆਂ ਉੱਧਰ ਦੇਖੋਗੇ ਬੂਥਾਂ ਤਾਂ ਚੱਕ ਕੇ, ਤਾਂ ਹੁਣ ਪੀਪਲ ਦੇ ਬੂਟੇ ਤੇ ਮੈਂ ਚੜ੍ਹ ਕੇ ਅੰਬ ਲੱਭਾਂ ਤੇ ਮੈਂ ਚੂਪ ਲੂੰਗਾ ਅੰਬ, ਮੈਂ ਕਦੇ ਵੀ ਨਹੀਂ ਚੂਪਣ ਲੱਗਿਆ। ਇਹ ਅੰਬ ਦੇ ਬੂਟੇ ਤੇ ਚੜ੍ਹ ਕੇ ਅੰਬ ਲੱਭਣੇ। ਹਾਂ ਉਂਝ ਇੱਥੇ ਪੀਂਘ ਪਾਉਣ ਵਾਸਤੇ ਚੜ੍ਹਿਆ ਸੀਗਾ ਤੇ ਉਹ ਹੁਣ ਸਾਨੂੰ ਰੱਸਾ ਨਹੀਂ ਲੱਭ ਰਿਹਾ ਪੂਰਾ, ਤੇ ਉਹ ਓਡਾ ਰੱਸਾ ਨਹੀਂ ਹੈ ਜਿੱਡੇ ਟਾਹਣੇ ਆ। ਪੀਂਘ ਇੱਥੇ ਬੜੀ ਸਵਾਦੀ ਪੈ ਸਕਦੀ ਆ, ਤੁਹਾਨੂੰ ਮੈਂ ਦੱਸ ਦੇਵਾਂ ਨਾਲ ਵੀ ਅਸੀਂ ਖਲੋਤੇ ਕਿੱਥੇ ਆ। ਅਸੀਂ ਇਸ ਟਾਈਮ ਰਾਣਾ ਖਾਲਦ ਨੰਬਰਦਾਰ ਸਾਹਿਬ ਉਹਨਾਂ ਕੋਲ ਖਲੋਤੇ ਆ, ਤੇ ਇੱਥੇ ਮੈਨੂੰ ਤੁਹਾਨੂੰ ਮੈਂ ਦਿਖਾਉਣਾ ਵੀ ਉਹਦੀ ਵਾਸਿਓਂ, ਉਹਦੀ ਰੈਤਲ ਬੈਤਲ, ਉਹਦਾ ਵਸੇਬ ਸਾਰੀ ਉਹ ਦਿਖਾਉਣਾ ਵੀ ਕਿਵੇਂ ਕਰਕੇ ਰਹਿ ਰਿਹਾ। ਤੇ ਇੱਥੇ ਮੈਨੂੰ ਲੱਗਦਾ ਨਹੀਂ ਸਾਨੂੰ ਚਾਹ ਲੱਭੂਗੀ, ਕਿਸੇ ਪਾਸੇ ਦੇਖਦਾ ਤਾਂ ਨਹੀਂ ਹੈ ਕੋਈ। ਅੱਛਾ ਚਲੋ ਚਾਹ ਦਾ ਬੰਦੋਬਸਤ ਕਰੋ, ਫਿਰ ਚਾਹ ਪਕਾ ਕੇ ਪੀਂਦੇ ਹਾਂ। ਤੇ ਇੱਥੇ ਸਾਨੂੰ ਇੱਕ ਨਾ ਇਹ ਦੱਸਿਆ ਵੀ ਨੰਬਰਦਾਰ ਸਾਹਿਬ ਨੂੰ ਵੀ ਅਸੀਂ ਜਿੱਥੇ ਜਾਂਦੇ ਹਾਂ ਕੋਈ ਸ਼ਾ ਲੈ ਕੇ ਆਉਂਦੇ, ਅਸੀਂ ਲੇਪੂ ਕੇ ਆ, ਅਸੀਂ ਦੇਪੂ ਕੇ ਨਹੀਂ। ਤੇ ਇੱਕ ਬੈੜੀ ਸਾਨੂੰ ਪਸੰਦ ਆਈ ਆ, ਉਹ ਬੈੜੀ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਉਹ ਬੈੜੀ ਥੱਲੇ ਆ, ਮੈਂ ਉੱਤੇ ਆ, ਜਾਂ ਬੈੜੀ ਉੱਤੇ ਲਿਆਓ ਪੀਪਲ ਤੇ ਫਿਰ ਇੱਥੇ ਦਿਖਾ ਦਿਓ। ਨਹੀਂ ਮੈਨੂੰ ਹੇਠਾਂ ਲਾਓ, ਮੈਂ ਹੇਠਾਂ ਲੈ ਲਵਾਂ ਤੇ ਫਿਰ ਮੈਂ ਤੁਹਾਨੂੰ ਦਿਖਾਉਣਾ ਹੇਠਾਂ ਉਤਰ ਕੇ ਬੈੜੀ। ਰਾਣੇ ਥੋੜ੍ਹੀ ਗੱਲਬਾਤ ਕਰਦੇ, ਉੱਥੇ ਮੰਜੀਆਂ ਤੇ ਬਹਿ ਕੇ ਗੱਲਬਾਤ ਕਰਦੇ। ਹੈਂ ਨਾ ਨਾ ਤੇਰੇ ਕਾਹਨੂੰ ਮੋਢੇ ਤੇ ਪੈਰ ਰੱਖ। ਆ ਮੁੰਡਾ ਜੀ ਸਾਡਾ ਸਾਂਵਲ ਸਾਹਿਬ, ਸਾਡਾ ਪੋਤਾ, ਤੇ ਇਹ ਦਿਖਾ ਇਹਨੇ ਪਾਇਆ ਹੈ ਸਿਲਕ ਦਾ, ਰਾਹ ਸਿਲਕ ਦਾ ਸੂਟ। ਇਹ ਕੱਪੜਾ ਜੀ ਬੜਾ ਜਦੀਦ ਕੱਪੜਾ ਸੀ ਆਪਣੇ ਦੌਰ ਦਾ। ਹੈ ਕੱਪੜਾ ਬੜਾ ਚੰਗਾ ਸੀ ਇਹ ਬੜੇ ਆਪਣੇ ਦੌਰ ਦੇ ਵਿੱਚ ਇਹ ਕੱਪੜਾ ਇਹ ਚੱਲਿਆ ਨਾ, ਤੇਰੇ ਕੱਪੜੇ ਖਰਾਬ ਹੋ ਜਾਣ। ਇਹ ਆਪਣੇ ਦੌਰ ਦਾ ਨਾ ਜੀ, ਇਹ ਕੱਪੜਾ ਬੜਾ ਮਸ਼ਹੂਰ, ਬੜੇ ਨਵਾਬ ਬੰਦੇ ਪਾਉਂਦੇ ਹੁੰਦੇ, ਸਿਲਕ ਦਾ ਸੂਟ ਆ। ਇਹ ਫੜ ਕੇ ਦਿਖਾ ਦੇ ਹੱਥ ਨਾਲ, ਹੱਥ ਨਾਲ ਮੜ ਜਾ ਇੱਦਾਂ ਕਰਕੇ ਫੜ ਕੇ ਸਾਨੂੰ ਸੂਟ ਦਿਖਾ, ਪੱਲਾ ਦਿਖਾ ਅੱਗੋਂ ਉਧਰ ਕੈਮਰੇ 'ਚ, ਉਹ ਪੱਲਾ ਦਿਖਾ ਦੇ ਮੇਰੇ ਹੱਥ, ਮੈਨੂੰ ਫੜਾ ਦੇ ਪੱਲਾ। ਆਹ ਸੂਟ ਆ ਜੀ ਸਿਲਕ ਦਾ, ਇਹ ਬੜਾ ਚਮਕਦਾ, ਇਹ ਥੋੜ੍ਹਾ ਜਿਹਾ ਗੰਦਾ ਹੋ ਗਿਆ। ਤੇ ਇਹ ਸੂਟ ਹਲੋ ਮੈਂ ਡਿੱਗੂਗਾ ਇੱਥੋਂ ਹੇਠਾਂ, ਸ਼ਾਹੀ ਕੋਈ ਨਹੀਂ, ਕਾਹਤੇ ਪੈਰ ਰੱਖਾਂ ਇੱਥੇ ਤੈਨੂੰ ਕਿਹਾ ਸੀ ਇੱਥੇ ਬਾ। ਅਸੀਂ ਤੁਹਾਨੂੰ ਵੈੜੀ ਦਿਖਾਉਂਦੇ ਹਾਂ ਵੀ ਜਿਹੜੀ ਵੈੜੀ ਅਸੀਂ ਲਈ ਆ ਵੀ ਵੈੜੀ ਕਿੱਦਾਂ ਦੀ ਹੈ। ਇੱਥੇ ਖਲੋਤਾ ਨੇ, ਚਲੋ ਜੀ ਅਸੀਂ ਤੁਹਾਨੂੰ ਇਹ ਪਿੱਪਲ ਨਾ ਜੀ, ਜਿਹੜੇ ਪਿੱਪਲ ਦੇ ਕੋਲ ਅਸੀਂ ਖਲੋਤੇ ਹਾਂ, ਇਹ ਪਿੱਪਲ ਇੱਥੇ ਬੜਾ ਵੱਡਾ ਪਿੱਪਲ ਸੀਗਾ।
ਤੇ ਉਹ ਪਿੱਪਲ ਵੱਢਤਾ ਇਹਨਾਂ ਨੇ। ਉਸ ਪਿੱਪਲ ਦਾ ਮੁੱਢ ਇੱਕ ਸੀ। ਜਦੋਂ ਉਹ ਵੱਢਿਆ ਤੇ ਉੱਥੇ ਹੇਠੋਂ ਲਗਰਾਂ ਫੁੱਟੀਆਂ। ਉਹ ਲਗਰਾਂ ਫਿਰ ਜਿਵੇਂ ਜਿਵੇਂ ਵੱਡੀਆਂ ਹੁੰਦੀਆਂ ਗਈਆਂ, ਇਸ ਪਾਸੋਂ ਆ ਕੇ ਦਿਖਾ, ਉਹ ਜਿਵੇਂ ਜਿਵੇਂ ਵੱਡੀਆਂ ਹੁੰਦੀਆਂ ਗਈਆਂ ਨਾ ਲਗਰਾਂ, ਉੱਦਾਂ ਹੀ ਉਹ ਫਿਰ ਬਣ ਗਏ, ਮੁੱਢ ਬਣ ਗਏ। ਤੇ ਉਹ ਜਿਵੇਂ ਜਿਵੇਂ ਲਗਰਾਂ ਵੱਡੀਆਂ ਹੋਈਆਂ ਉੱਦਾਂ ਹੀ ਮੁੱਢ ਬਣ ਗਏ। ਤੇ ਆ ਦੇਖ ਕਿੱਦਾਂ ਗੁਲਦਸਤਾ ਬਣਿਆ ਹੈ, ਜਿੱਦਾਂ ਪਿੱਪਲ ਦਾ ਗੁਲਦਸਤਾ ਨਹੀਂ ਹੁੰਦਾ, ਇੱਦਾਂ ਗੁਲਦਸਤੇ ਤਰ੍ਹਾਂ। ਪਿੱਛੇ ਨੂੰ ਹੋ ਕੇ ਦਿਖਾ ਦੇ, ਮੇਰਾ ਮੂੰਹ ਦਿਖਾਈ ਜਾਂਦਾ। ਸਾਰਾ ਕਿਵੇਂ ਉੱਤੋਂ ਆ ਰਿਹਾ? 15 ਹੋ ਗਏ ਇੱਕ ਪਿੱਪਲ ਤੋਂ। ਹਾਂ, ਇੱਕ ਪਿੱਪਲ ਦੇ ਬੂਟੇ ਤੋਂ 15 ਬੂਟੇ ਨਿਕਲੇ। ਇਦਾਂ ਲਗਰਾਂ ਜਾ ਕੇ ਤੇ ਦੇਖ ਕਿੱਡਾ ਵੱਡਾ ਪਿੱਪਲ ਬਣ ਗਿਆ ਤੇ ਕਿੱਥੇ ਮੋੜ ਖਾ ਕੇ ਤੇ ਕਿੱਦਾਂ ਹਨ। ਉਹ ਟਾਣਾ ਹੁਣ ਦੇਖ ਕਿੱਦਾਂ ਮੁੜਿਆ ਹੈ। ਇੱਥੋਂ ਮੇਰੇ ਕੋਲ ਆ ਕੇ ਦਿਖਾਣਾ ਪੈਣਾ, ਇੱਥੋਂ ਆ ਕੇ ਦਿਖਾ। ਬੰਦੇ ਕਹਿਣਗੇ ਕਿਆ ਕਿਆ ਕੁਦਰਤ ਆ। ਹਾਂ ਆ ਦੇਖ, ਹਾਂ ਕੈਸਾ ਮੋੜ ਉਹਨੇ ਕੱਟਿਆ। ਸਿਆਣੇ ਕਹਿੰਦੇ ਆ, ਉਹ ਤੁਸੀਂ ਉਹ ਗੀਤ ਸੁਣਿਆ ਪੰਜਾਬੀ ਦਾ, ਕਿੱਥੇ ਗਈਆਂ ਪਿੰਡ ਦੀਆਂ ਟਾਹਲੀਆਂ ਤੇ ਬੇਰੀਆਂ, ਕਿੱਥੇ ਸਾਡੇ ਪਿੱਪਲਾਂ ਦੀ ਛਾਂ ਗਈ। ਹਾਏ ਕਿਤੇ ਵੀ ਨਹੀਂ ਗਈ। ਅਖਰੋਤੀ ਇੱਥੇ ਹੀ ਛਾਂ ਕਿੱਥੇ ਗਈ। ਤੇ ਇੱਥੇ ਬੈਠ ਕੇ, ਇੱਥੇ ਥੜਾ ਜਿਹਾ ਬਣਾ ਇੱਕ ਮਿੱਟੀ ਦਾ, ਹਾਂ ਇੱਥੇ ਬਹਿ ਕੇ ਨਾ, ਤੇ ਹਾਂ ਤੇ ਇੱਥੇ ਨਾ ਕਿਸੇ ਦਿਨ ਬਹਿ ਕੇ ਅਸੀਂ ਹੀਰ ਵਾਰਿਸ ਸ਼ਾਹ ਸੁਣਾਂਗੇ। ਹੀਰ ਵਾਰਿਸ ਸ਼ਾਹ ਦੇ ਬੋਲ ਸੁਣਾਂਗੇ ਤੇ ਨਾਲ ਹੀਰ ਵਾਰਿਸ ਸ਼ਾਹ ਦਾ ਗੱਲ ਕਰਾਂਗੇ ਉਹਨਾਂ ਬੋਲਾਂ ਦੇ ਉੱਤੇ। ਕਿਸੇ ਦਿਨ ਪ੍ਰੋਗਰਾਮ ਬਣਾਉਂਦੇ। ਰਾਣਾ ਖਾਲਦ ਨੰਬਰਦਾਰ ਸਾਹਿਬ ਦੇ ਵਾਲਦ ਸਾਹਿਬ ਵੀ ਹੀਰ ਵਾਰਿਸ ਸ਼ਾਹ ਨੂੰ ਬੜਾ ਜਾਣਦੇ। ਉਹਨਾਂ ਨੂੰ ਕਹਾਂਗੇ ਕਿਸੇ ਦਿਨ ਸਾਨੂੰ ਹੀਰ ਵਾਰਿਸ ਸ਼ਾਹ ਸੁਣਾਓ। ਅੱਛਾ ਜੀ, ਉਹ ਵਹਿੜੀ ਤੁਹਾਨੂੰ ਦਿਖਾਣੇ। ਤੁਹਾਡੇ ਕੋਲ ਖੋਤੀ ਹੈਗੀ? ਖੋਤੀ ਦੇਣੀ? ਅੱਛਾ, ਹਾਂ ਰੇੜੀ ਹੈ, ਹਾਂ ਹੌਲੀ ਜੀ ਰੇੜੀ ਹੈ ਯਾਰ। ਇਦਾਂ ਦੀ ਰੇੜੀ ਨਾ ਆਪਾਂ ਬਣਾ ਲਈਏ। अस्सलाम वालेकुम जी। हाँ या माड़ा जिहा खोते की गल हुई है ते विच राणा साहब आ गए। राणा साहब आ बड़ी हौली रेड़ी आ जे, ये फिर असीं रेड़ी इदां दी बना। हाँ ये हुण जिहड़ियां ने इस तरह दीयां रेड़ियां ओ बंद करे। अच्छा ना जी, आ देखिया कई बारी आ जी, पता नहीं कि कैसा इन्होंने तजर्बा किया राणा साहब ने भी, इन्हों का मोबाइल इन्हों के बोझे दे विच चल पैंदा। परौने बैठे होंदे, कई बारी देखिया मसीते भी होंदे आ ना, तो इन्हों का मोबाइल आपे चल पैंदा। ये की हिसाब है? ये की हिसाब लाया? सानू भी चला दो इधर। मसीते तू कदों गया सी भी? मैं नहीं गया, तो तुसी किहड़ा गए? आजो जी। अच्छा जी, राणा असलम साहब आ वैड़ी है जी, ते ये वैड़ी दी नस्ल ते ये गल दस्सिओ भी ये की शा है वैड़ी? हाँ ये साहीवाल जिहड़ी गोल्डन क्लब दी लगदी है वैड़ी आ। देखना थाने दे जिहड़े आ ये गोल्डन साहीवाल दसदे राणा साहब भी गोल्डन साहीवाल आ। ते ये इन्हां कोल जी गां सीगी गोल्डन दी, ते बड़ी सोहनी गां सी। गां फिर इन्हां कोल नस्ल बन गई, ते असीं इन्हां नूं किहा भी सानू इस नस्ल दे विचों ना गोल्डन साहीवाल चों तोहफा दिओ, ते असीं फिर गां को नस्ल रब वधा दूगा, रब वधावे। इत्थों बड़ी तेज़ी नाल वधदियां आया सी उम्र तो बाद ना। हाँ जी, 3-4 महीने तक इन्हें गब्बन हो जाना, उस तो बाद जिहड़ा। वाह बई वाह, आ विच गोभी पई आ। हाँ गोभी गाड़ी गोभी ये देख तू है डंगर है जो कोई जेड़ा गोभी खांदा तेनू दे डिशा देख। ਇਹ ਡੰਗਰਾਂ ਨੇ ਖਾਣੀ ਆ ਗੋਭੀ, ਇਹਨੂੰ ਚਾਹੇ ਡੰਗਰ ਵੀ ਨਾ ਖਾਣ ਜਿਹੜਾ ਹਾਲਾਤ ਬਣਿਆ। ਗੋਭੀ ਕਿੱਥੇ ਤੇਰੀ ਮੋਗੀ? ਉਹ ਤੇ ਪਰਲੇ ਪਾਸੇ। ਇਹ ਜੀ ਗੋਭੀ ਲਾਈ ਸੀਗੀ, ਤੁਹਾਨੂੰ ਦੱਸਿਆ ਨਾ, ਗੋਭੀ ਦਾ ਗਾਂ ਰੇਟ ਕੋਈ ਨਹੀਂ ਬਣਿਆ, ਤੇ ਉਹ ਡੰਗਰਾਂ ਨੂੰ ਕੁਤਰ ਕੇ ਪਾ ਰਿਆ। ਗੋਭੀ ਵੀ ਗਾਜਰਾਂ ਵੀ। ਗਾਜਰਾਂ ਤਾਂ ਘੋੜੇ ਬੜੇ ਖਾਂਦੇ, ਆਪਣੀ ਘੋੜੀ ਵਾਸਤੇ ਲੈ ਜੀ। ਰਾਣਾ ਸਾਹਿਬ ਇਹ ਸੌਂਫ ਕੜੀ ਆ। ਇਹਦੇ 'ਚ ਤੁਸੀਂ ਕਿਹਦੀ ਨਾਕਾਮੀ ਸਮਝਦੇ ਆ ਵੀ ਜਿਹੜਾ ਸਬਜ਼ੀਆਂ ਦਾ ਰੇਟ ਯਕਦਮ ਡਿੱਗਿਆ? ਉਹਦੇ 'ਚ ਅਸਲ 'ਚ ਇਹ ਆ ਕਿ ਕਣਕ ਆ ਜਿਹੜੀ ਵੱਡੀ ਫਸਲ, ਹਾਂ ਜਦੋਂ ਕਣਕ ਦਾ ਰੇਟ ਨੀਚੇ ਹੋਏਗਾ ਨਾ, ਉਦੋਂ ਆਟੋਮੈਟਿਕਲੀ ਸਾਰੀ ਫਸਲਾਂ ਦਾ ਰੇਟ ਨੀਚੇ ਆਏਗਾ। ਕਿਉਂਕਿ ਫਿਰ ਜਦੋਂ ਵੱਡੀ ਫਸਲ ਦਾ ਰੇਟ ਥੋੜਾ ਹੁੰਦਾ ਨਾ, ਫਿਰ ਲੋਕੀ ਛੋਟੀ ਫਸਲਾਂ ਲਾਉਂਦੇ ਆ, ਫਿਰ ਛੋਟੀ ਫਸਲਾਂ ਦਾ ਰਸ਼ ਪੈ ਜਾਂਦਾ ਵਾ। ਰਾਣਾ ਸਾਹਿਬ ਇੰਨਾ ਨੀਚੇ ਵੀ ਡੰਗਰ ਖਾਣ। ਹਾਂ ਇਹਨਾਂ ਕੁਝ ਦੇਖਿਆ ਕਦੇ? ਨਹੀਂ, ਉਹ ਦੇਖੋ ਨਾ, ਸਬਜ਼ੀ ਦਾ ਇੱਕ ਰਕਬਾ ਹੈ। ਫਰਜ਼ ਕੀਤਾ ਕਿ ਸਬਜ਼ੀ 1000 ਕਿੱਲੇ ਤੇ ਲੱਗਦੀ ਹੈ, ਜਦੋਂ ਸਬਜ਼ੀ 2000 ਕਿੱਲੇ ਤੇ ਲੱਗ ਜਾਏਗੀ ਤੇ ਉਹ ਤਾਂ ਬਹੁਤ ਜ਼ਿਆਦਾ ਯਾਨੀ ਕਿ ਡਿਮਾਂਡ ਸਪਲਾਈ ਦਾ ਜਿਹੜਾ ਨਾ ਰੌਲਾ ਬਣ ਜਾਂਦਾ ਵਾ। ਕਿਉਂਕਿ ਸਬਜ਼ੀ ਵੈਸੇ ਵੀ ਦੇਖੋ ਨਾ ਤੁਸੀਂ, ਇੱਕ ਮੁਰੱਬੇ 'ਚ ਕੋਈ ਕਿੱਲਾ ਹੀ ਲੱਗਦੀ ਹੋਏਗੀ,
ਤੇ ਜਦੋਂ ਉਹ ਜ਼ਿਆਦਾ ਲੱਗਣੀ ਸ਼ੁਰੂ ਹੋਏਗੀ 1.5 ਕਿੱਲਾ ਵੀ ਲੱਗੇਗੀ ਤਾਂ ਉਹ ਨਹੀਂ ਉਸ ਫਿਰ ਪਾਕਿਸਤਾਨ 'ਚ ਇੱਕ ਹੋਰ ਹੈ ਨਾ, ਅਗਰ ਕੋਈ ਸ਼ਾਇਦ ਥੋੜੀ ਜਿਹੀ ਜ਼ਿਆਦਾ ਹੋ ਜਾਏ ਨਾ ਫਿਰ ਉਂਝ ਹੀ ਰੇਟ ਬਹੁਤ ਘਟਾ ਦਿੰਦੇ ਆ। ਦੇਖੋ ਜੀ ਉਹ ਅੱਛਾ ਜੀ, ਇੱਕ ਨਾ ਰਾਣਾ ਸਾਹਿਬ ਤੁਹਾਡਾ ਦੇਖਣ 'ਚ ਆ ਵੀ ਹੋਰ ਡੇਰਿਆਂ ਤੇ ਵੀ ਗਏ ਆ, ਜਿਹੜੇ ਡੇਰੇ ਤੇ ਰੁੱਖ ਹੋਵੇ ਨਾ ਵੱਡਾ ਸਾਰਾ, ਹਾਂ ਉੱਥੇ ਜੀ ਲੱਗਦਾ। ਨਹੀਂ ਇਹ ਤਾਂ ਵੈਸੇ ਵੀ ਪਿੱਪਲ ਆ ਨਾ ਜਿਹੜਾ, ਹਾਂ ਇੱਥੇ ਕਹਿੰਦੇ ਨਾ ਵੀ ਮਹਾਤਮਾ ਬੁੱਧ ਨੂੰ ਵੀ ਪਿੱਪਲ ਦੇ ਦਰਖਤ ਦੇ ਥੱਲੇ ਨਿਰਵਾਣ ਮਿਲਿਆ ਸੀ। ਪਿੱਪਲ ਦਾ ਵੈਸੇ ਹੀ ਬੜਾ ਇਹ ਕਹਿੰਦੇ ਆਕਸੀਜਨ ਜਿਹੜਾ 24 ਘੰਟੇ ਜਿਹੜਾ ਨਾ ਪਿੱਪਲ। ਅੱਛਾ ਉਹ ਵੈੜੀ ਆ ਕੈਮਰਾ, ਇੱਕ ਮਿੰਟ ਜੀ ਕੈਮਰਾ ਫੜਿਓ, ਵੈੜੀ ਛੱਡ ਕੇ ਸਾਨੂੰ ਫੜਾ ਦਿਓ, ਉਹ ਮੁੰਡਾ ਲੈ ਕੇ ਜਾਵੇ। ਆ ਜਾਓ ਜੀ। ਖਾਲਸਾ ਸਾਹਿਬ ਦੁਆ ਕਰਿਓ ਸਾਡੇ ਵਾਸਤੇ। ਨਹੀਂ ਜੀ ਇੱਕ ਮੈਂ ਰੱਖੀ ਆ ਹਾਂ ਹਾਂ ਨਸਲ ਵਧਾਉਣ ਉਹਦੇ ਵਾਸਤੇ, ਕੋਲ ਸਪੀਕਰ ਵੀ ਲੈ ਲਾ। ਰੱਖਿਓ ਸਿੱਧਾ ਕੈਮਰਾ ਵੀ ਅੱਜ ਪਹਿਲੀ ਵਾਰੀ ਬਣਾ ਰਹੇ ਆ, ਇਹ ਨਾ ਹੋਵੇ ਅਸੀਂ ਹੋਰ ਤਰ੍ਹਾਂ ਦੇ ਹੀ ਆ ਜੀ। ਹਾਂਜੀ ਕੈਮਰਾਮੈਨ ਇਸ ਟਾਈਮ ਰਾਣਾ ਅਸਲਮ ਸਾਹਿਬ ਆ ਜੀ। ਹਾਂਜੀ ਹੁਣ ਕੈਮਰਾਮੈਨ ਅੱਜ ਸਾਡੇ ਜੀ ਰਾਣਾ ਅਸਲਮ ਸਾਹਿਬ ਹੈਗੇ ਆ। ਹਾਂਜੀ ਆਹ ਦੇਖੋ ਨਾ ਜੀ, ਇੱਕ ਮੇਰੇ ਕੋਲ ਹੋ ਗਈ, ਹਾਂ ਹਾਂ ਆਹ ਇੱਕ ਤੁਹਾਨੂੰ ਦੇਤੀ, ਠੀਕ ਹੈ। ਮੈਨੂੰ ਵੀ ਦੁੱਧ ਦੀ ਲੋੜ ਆ ਜਿੱਦਾਂ ਕਿ ਡੰਗਰ ਦੀ ਹੈ, ਤੇ ਬਾਕੀ ਅਸੀਂ ਜੀ ਇੱਕ ਮੂੰਹ ਤੇ ਖੜੇ ਆ, ਅਸੀਂ ਇਹਨਾਂ ਨਾਲ ਕੋਈ ਰੇਟਬਾਜ਼ੀ ਨਹੀਂ ਕੀਤੀ ਹੈ। ਜੋ ਇਹਨਾਂ ਦਾ ਦਿਲ ਕੀਤਾ ਉਹ ਸਾਨੂੰ ਇਹ ਕਰ ਦੇਣਗੇ। ਨਹੀਂ ਮੈਂ ਤਾਂ ਜੀ ਇਹ ਕਰੀ ਸੀ ਗੱਲ ਵੀ ਰਾਣਾ ਸਾਹਿਬ ਇਹਨੇ ਕਿਹਾ ਜੀ ਦੁੱਧ ਦੀ ਤੰਗੀ ਆ, ਮੈਂ ਕਿਹਾ ਵੀ ਸਾਡੇ ਕੋਲ ਲਿਆਰੀਆਂ ਮੱਝਾਂ ਖੜੀਆਂ ਵੀ ਜਿਹੜੀ ਤੇਰਾ ਦਿਲ ਕਰਦਾ ਲਿਆ, ਜਦੋਂ ਤੇਰੇ ਕੋਲ ਦੁੱਧ ਆ ਜਾਊਗਾ ਤੇ ਫਿਰ ਤੂੰ ਸਾਰਾ ਡੰਗਰ ਸਾਡਾ ਦੇ ਜੀ, ਦੁੱਧ ਪੀ ਲਾ। ਅੱਗੇ ਬੰਦੇ ਇਦਾਂ ਹੀ ਕਰਦੇ ਹੁੰਦੇ ਸੀ, ਅਸਲ ਭਰਾਗਤ ਵੀ ਇਹੀ ਹੁੰਦੀ ਹੈ। ਹਾਂ ਹਾਂ ਇਹ ਨਹੀਂ ਹੈ ਵੀ ਤੁਸੀਂ ਬਸ ਦੰਦੀਆਂ ਕੱਢ ਕੇ ਕਹੋ ਜੀ ਸਾਰੀ ਦਿਹਾੜੀ ਨਾਲ ਰਹੇ ਆ, ਜਦੋਂ ਸ਼ਾਇਦ ਹੀ ਲੋੜ ਸੀ ਅਗਲੇ ਦੀ ਤਮਾ ਹੀ ਨਹੀਂ ਕਰੀ। ਉਹ ਰਾਣਾ ਸਾਹਿਬ ਇਦਾਂ ਗੱਲ ਇਹਨੇ ਕਿਹਾ ਸੀ ਅੰਜਮ ਨੇ, ਲੇਕਿਨ ਉਹ ਗੱਲ ਇਹ ਆ ਵੀ ਜਦੋਂ ਕੋਈ ਬੰਦਾ ਕਿਸੇ ਅੱਲੇ ਨੂੰ ਉਂਗਲ ਕਰੇ ਨਾ ਤੇ ਉਹ ਬਾਂਹ ਨਹੀਂ ਖਾਣੀ ਚਾਹੀਦੀ। ਸਾਨੂੰ ਅਸੀਂ ਇਹਦੇ ਨਾਲ ਰਹਿੰਦੇ ਆ 24 ਘੰਟੇ, ਸਾਨੂੰ ਪਤਾ ਇਹਨੂੰ ਸਾਡੇ ਨਾਲੋਂ ਜ਼ਿਆਦਾ ਜ਼ਰੂਰਤ ਆ। ਉੱਥੇ ਪ੍ਰਾਹੁਣੇ ਆਉਂਦੇ ਆ ਸਾਰੀ ਦਿਹਾੜੀ, ਤੇ 2 ਮੱਝਾਂ ਦਾ ਦੁੱਧ ਆ ਤੇ ਉਹ ਪੂਰੀ ਨਹੀਂ ਪੈਂਦੀ ਹੈਗੀ। ਅਸੀਂ ਹੋਰ ਅੱਲਾ ਕਰੂਗਾ ਕੋਈ ਲੈ ਲਾਂਗੇ ਜੀ। ਇਹ ਆ ਲਓ ਜੀ ਅੰਜਮ ਸਾਹਿਬ, ਅੱਲਾ ਪਾਕ ਇਹ ਜਨਾਬ ਤੁਹਾਨੂੰ ਮੁਬਾਰਕ ਕਰੇ ਔਰ ਇਹਦੀ ਨਸਲ ਵਧਾਵੇ ਮਾਲਕ। ਹਾਂਜੀ ਹੈ ਤੇ ਇਨਸ਼ਾਅੱਲਾ ਤਾਲਾ ਇਹ ਤੂੰ ਯਾਦ ਕਰੇਗਾ ਹਾਂ ਕਦੇ ਜ਼ਿੰਦਗੀ ਦੇ ਵਿੱਚ। ਨਹੀਂ ਜੀ ਮੈਂ ਇਹ ਇਸ ਵਾਸਤੇ ਨਹੀਂ ਵੀ ਇਹਨੂੰ ਮੈਂ ਜੱਫਾਪੁਰੀਆ ਬੰਦਾ ਨਹੀਂ, ਮੈਂ ਕਹਿੰਦਾ ਵੀ ਰੱਬ ਇਹਨੂੰ ਵਧਾਵੇ ਨਾ। ਤੇ ਅੱਗੇ ਰਾਣਾ ਸਾਹਿਬ ਤੇ ਮੈਂ ਗੱਲ ਕਰਦੇ ਸੀ ਵੀ ਇਹਦੇ ਤੇ ਮਿਹਨਤ ਕਰਕੇ ਨਾ 골ਡਨ ਸਾਹੀਵਾਲ ਗਾਂ ਲਿਆ ਕੇ ਤੇ ਇਹ ਨਸਲ ਬਣ ਜੂਗੀ, ਫਿਰ ਰਾਣਾ ਸਾਹਿਬ ਨੂੰ ਵਿੱਚੋਂ ਦਵਾਂਗੇ। ਹੈ ਇਦਾਂ ਦੋਸਤਾਂ ਨੂੰ ਵੀ ਇਹ ਸ਼ੈ ਚੰਗੀ ਜਿਹੜੀ ਆ ਨਾ ਉਹ ਵੰਡਣੀ ਚਾਹੀਦੀ ਆ। ਇਹ ਨਹੀਂ ਵੀ ਕੋਈ ਚੰਗੀ ਸ਼ੈ ਆ ਗਈ ਤੇ ਉਹਨੂੰ ਜੱਫਾ ਪਾ ਕੇ। ਤੇਰੇ ਕੋਲ ਚੋਲਸਤਾਨੀ ਪਹਿਲੇ ਹੈਗੀ ਆ, ਚੋਲਸਤਾਨ ਮੇਰੇ ਰੱਬ ਨੇ ਚਾਹਿਆ ਨਾ ਜੀ, ਤੇ ਆਪਾਂ ਸਾਰਿਆਂ ਨੂੰ ਚੋਲਸਤਾਨੀ ਰਾਣਾ ਸਾਹਿਬ ਸਭ ਤੋਂ ਵੱਡੀ ਗੱਲ ਪਤਾ ਕੀ ਆ, ਵੀ ਇਹ ਗਾਂ ਘਰ ਦੀ ਬੱਚੀ ਆ, ਪਤਾ ਵੀ ਇਹ ਕੀ ਚੀਜ਼ ਆ। ਹੋਰ ਕਿਧਰੋਂ ਲੈਂਦੇ ਉਹ ਫਿਰ ਉਹ ਨਹੀਂ ਹੁੰਦੀ ਹੈ ਵੀ ਇਹਦਾ ਪਤਾ ਵੀ ਹੈ ਕਿਆ। ਇਹਦਾ ਨਾਂ ਅਸੀਂ ਰੱਖਿਆ ਸੋਹਣੀ। ਅੱਛਾ ਇੱਕ ਗਾਂ ਸਾਡੇ ਕੋਲ ਜਿਹੜੀ 20 ਸੂਏ ਸੂਈ ਆ, ਹਾਂ ਉਹ ਵੀ ਦਿਖਾਣੇ ਜੀ ਤੁਹਾਨੂੰ, ਇਹਨੂੰ ਜਾਣ ਦਿਓ ਜੀ। ਤੇ ਮੈਂ ਤੁਹਾਨੂੰ ਉਹ ਨਹੀਂ ਮੈਂ ਜਿਹੜਾ ਨਾਂ ਇਹਦਾ ਰੱਖਿਆ ਤੁਹਾਡੇ ਪਸੰਦ ਨਹੀਂ ਆਇਆ? ਨਹੀਂ ਸੋਹਣੀ ਨਾਂ ਜੀ, ਇਹ ਤਾਂ ਠੀਕ ਹੈਗਾ, ਬਹੁਤ ਸੋਹਣਾ ਜੀ, ਸੋਹਣੀ ਹੈ ਸੋਹਣੀ। ਚਲੋ ਜੀ ਦਿਖਾਓ ਜੀ ਇੱਧਰ ਆ ਫੜੋ। ਕੋ ਅੱਲਾ ਨੇ ਚਾਹਿਆ ਮਹੀਵਾਲ ਵੀ ਦੇ ਦੂ ਰੱਬ। ਆ ਉਹਨਾਂ ਮੈਂ ਇਹਨੂੰ ਦਿਖਾ ਦਵਾਂ ਜੀ, ਜਾਂਦੀ ਨੂੰ ਡੇਰੇ ਚੋਂ ਜਾ ਰਹੀ ਹੈ। ਹਾਂਜੀ ਉਹਦੀ ਭੈਣ ਬੋਲ ਰਹੀ, ਇਹਦੀ ਭੈਣ ਆ ਕਮਾਇਆ ਇਹ ਭੈਣ ਇਹਦੀ ਭੈਣ ਆ। ਭੈਣਾਂ ਵੀ ਭਾਈ ਬੜਾ ਤਮਾ ਕਰਦੀ। ਤੁਸੀਂ ਇਹਦਾ ਥੱਲਾ ਦੇਖਣ ਵਾਲਾ ਹੁਣੇ ਆ ਨਹੀਂ ਹਲੇ ਬੱਚੀ ਆ ਛੋਟੀ, ਤੇ ਇਨਸ਼ਾਅੱਲਾ ਬਣ ਜੂ। ਇਹਨੂੰ ਖਵਾਵਾਂ ਪਿਆਵਾਂਗੇ ਨਾ ਤੇ ਇਹਨੇ 3-4 ਮਹੀਨਿਆਂ ਤੱਕ ਹੋ ਜਾਣਾ ਵਾ, ਉਸ ਤੋਂ ਬਾਅਦ ਸਾਲ ਅਜੇ ਪਛਾਣੀ ਨਹੀਂ ਜਾਣੀ ਹੈ। ਇਹ 6 ਮਹੀਨੇ ਬਾਅਦ ਨਹੀਂ ਜੀ ਪਛਾਣੀ ਹੈ। ਆਹ ਗੱਲ ਸੁਣ ਨਾ, ਇੱਥੋਂ ਆਈ ਨੂੰ ਜਾਏਗਾ ਨਾ, ਆ ਆਈ ਨੂੰ ਆ ਉੱਥੋਂ ਮੁੜ ਕੇ ਆਈ ਸੜਕ, ਤੇ ਇਸ ਤੋਂ ਅੱਗੇ ਜਿੱਥੇ ਤੂੰ ਘੋੜੀ ਟੋਰਦਾ ਉੱਥੋਂ ਆਈ ਲੈ ਜੀ, ਤੇ ਆਪਣੇ ਬੂਹੇ ਕੋਲੋਂ ਜਾ ਕੇ ਨਿਕੜਾਂਗੇ ਉੱਥੋਂ। ਇਹ ਸਾਡੇ ਘਰ ਤੋਂ ਹੋਣਾ ਮਰਬਾ ਕਿ 2 ਮਰਬੇ? ਨਹੀਂ ਹੋਣਾ ਜੀ ਇੱਥੋਂ 5 ਮਰਬੇ। 5 ਮਰਬੇ ਆ 5 ਮਰਬੇ ਤੇ ਆ ਜੀ ਡੇਰਾ ਖਾਲਦ ਦਾ। ਤੇ ਮਾਸ਼ਾਅੱਲਾ ਡੰਗਰ ਇਹਦੇ ਕੋਲ ਹੋਰ ਵੀ ਹੈਗੇ ਆ ਇੱਧਰ। ਤੇ ਆ ਕੱਚੀਆਂ ਕੰਧਾਂ ਬੜੀਆਂ ਪਸੰਦ ਆਈਆਂ। ਤੁਸੀਂ ਔਖੇ ਸੌਖੇ ਇੱਥੇ ਕਿਤੇ ਚੁੱਲ੍ਹਾ ਵੀ ਬਣਾਓ ਆਏ ਗਏ ਨੂੰ ਚਾਹ ਵਾਸਤੇ। ਹਾਂ ਇਨਸ਼ਾਅੱਲਾ ਬਣਾਉਂਦੇ ਆ। ਪਹਿਲੋਂ ਸਿਲੰਡਰ ਹੈ ਸੀ ਉੱਥੇ, ਸਿਲੰਡਰ ਅੰਦਰ ਰੱਖਿਆ ਹੈ। ਬਾਕੀ ਤੁਸੀਂ ਇਹ ਦੇਖੋ ਜੀ ਡੰਗਰਾਂ ਥੱਲੇ ਸਫਾਈ ਦਾ ਸਫਾਈ ਦਾ ਨਿਜ਼ਾਮ ਦੱਸੋ। ਹਾਂ ਨਹੀਂ ਉਹ ਅੱਗੇ ਦੱਸ ਰਿਹਾ ਸੀਗਾ ਵੀ ਜਿਹੜਾ ਹੈ ਨਾ ਤੁਹਾਡਾ ਵਾਲਦ ਸਾਹਿਬ ਨੰਬਰਦਾਰ, ਮਕਬੂਲ ਨੰਬਰਦਾਰ ਸਾਹਿਬ, ਵੀ ਉਹ ਪਸੰਦ ਕਰਦੇ ਆ ਸਫਾਈ ਨੂੰ। ਹਾਂਜੀ ਉਹ ਨਹੀਂ ਜੀ, ਉਹ ਤਾਂ ਕਹਿੰਦੇ ਵੀ ਗੋਹਾ ਮੱਝ ਗਾਂ ਕਰਦੀ ਹੈ ਨਾ, ਤੇ ਉਹ ਹੇਠਾਂ ਹੀ ਤਸਲਾ ਲੈ ਕੇ ਆਏ ਵੀ ਇੱਥੋਂ ਹੀ ਹੇਠਾਂ ਡਿੱਗੇ ਹੀ ਨਾ, ਵੀ ਇਹਨੂੰ ਤਾਜ਼ਾ ਹੀ ਛੇਟਿਆ। ਹਾਂ ਆ ਗਾਂ ਮਾਸ਼ਾਅੱਲਾ ਜੀ। ਹਾਂ ਇਹ ਗਾਂ ਜੀ ਸਾਡੇ ਕੋਲ ਇੱਕ ਭਾਗੋ ਆ, ਉਹ ਭਾਗੋ ਵਰਗੀ ਆ ਜਮਾ। ਇਹ ਤਾਂ
ਹਾਂ ਭਾਗੋ ਦੇਖੀ ਆ ਤੂੰ ਸਾਡੇ ਵਾਲੀ ਉਹ ਚ ਉਹ ਤਾਂ ਕਿਸ ਟਾਈਮ ਦੇਖ ਇਹਦੀ ਭੈਣ ਹੀ ਆ ਰੰਗ ਹੋਰ ਆ ਚੋਲਸਤਾਨੀ ਆ ਤੇ ਆ ਮਾਸ਼ਾਅੱਲਾ ਪਰਲੀ ਵੈੜ ਵੀ ਜਿਹੜੀ ਆ ਨਾ ਇਹ ਤਾਂ ਗੱਭਣ ਹੋਣੀ ਹੋਣਾ। ਇਹ ਵੈੜਾਂ ਬਲਦਾਂ ਵਾਸਤੇ ਆ ਵੈੜਿਆਂ ਵਾਸਤੇ ਇਹ ਉਹ ਦੇਖਣ 'ਚ ਹੀ ਵੈੜਾ ਲੱਗਦੀ ਆ। ਹਾਂ ਤੇ ਆ ਤਾਂ ਸਾਹੀਵਾਲ ਦੀ ਹੋਈ ਆ ਇਹ ਬੱਚੀ ਤੇਰੇ ਵਾਲੀ ਗਾਉਂ ਵਰਗੀ ਇਹ ਲੱਗਦੀ। ਡੰਗਰ ਕੋ ਘਟਾਤੇ ਤੂੰ ਹੈ ਅੱਗੇ ਤਾਂ ਮਾਸ਼ਾਅੱਲਾ ਹੱਥਾ ਭਰਿਆ ਸੀ ਹਾਂ ਕੱਟੀ ਚਲੋ ਰੱਬ ਫੇਰ ਬਣਾ ਦੂਗਾ ਡੰਗਰ ਬਾਬਾ ਜੀ। ਇਹ ਸਾਡਾ ਤਾਂ ਬੰਕ ਇਹੀ ਆ ਜਦੋਂ ਲੋੜ ਪਈ ਆਪਣਾ ਲੈ ਦੇ ਲਿਆ। ਤੇ ਕਿੰਨੇ ਮਿੰਟ ਹੋ ਗਏ ਚਾਹ ਦਾ ਇੰਤਜ਼ਾਮ ਕਰੀਏ ਜੀ ਹਾਂ ਕਿੰਨਾ ਟਾਈਮ ਹੋ ਗਿਆ 15 ਮਿੰਟ ਅੱਛਾ ਚਲੋ ਗੋਭੀ ਗੋਭੀ ਉੱਥੇ ਇੱਕ ਵਾਰੀ ਰੋਕ ਲੈ ਆਹ ਗੋਭੀ ਤੁਸੀਂ ਤਿਆਰ ਗੋਭੀ ਹੋਈ ਦੇਖੋ ਪੱਤੇ ਫੁੱਲ ਆ ਕੰਡਿਆਰੀ ਵਿੱਚ ਕਿੰਨੀ ਅੱਛਾ ਯਾਰ ਫਿਰ ਅਸੀਂ ਠੀਕ ਰਹਿ ਗਏ ਜਿਹੜੇ ਟਾਈਮ ਨਾਲ ਗੋਭੀ ਤੁਸੀਂ ਬੜੇ ਚੰਗੇ ਰਹੇ ਆ ਕਿੱਡੀ ਸੋਹਣੀ ਗੋਭੀ ਹੈ ਟਾਈਮ ਸਿਰ। ਹਾਂ ਤੇ ਉਹ ਵੇਖ ਨਹੀਂ ਰਹੀ ਇਹ ਗੋਭੀ ਕਹਿੰਦੇ ਸੀਗੇ ਬੈ ਕਰਦੀ ਹੈ ਇਹ ਬੈ ਨਹੀਂ ਕਰਦੀ ਇਹ ਤਾਂ ਬਾਂ ਕਰਾ ਦਿੰਦੀ ਹਾਂ ਇੰਨਾ ਖਰਚਾ ਕਰਕੇ ਨਹੀਂ ਲਾ ਕੇ ਤੇ ਹੁਣ ਖਾ ਡੰਗ ਟੱਕੇ ਟੋਕਰੀ ਵੀ ਹੈ ਟੱਕੇ ਟੋਕਰੀ ਵੀ ਨਹੀਂ ਹੈ ਅੱਛਾ ਟੱਕੇ ਟੋਕਰੀ ਵੀ ਨਹੀਂ ਹੈ ਹਾਲੇ ਕਿ ਬੜੀ ਸੋਹਣੀ ਆ। ਨਹੀਂ ਗੋਭੀ ਸੋਹਣੀ ਖੜੀ ਹਾਂ ਬੜੇ ਅੱਛੇ ਫੁੱਲ ਆ। ਖਲੋ ਕੇ ਦਿਖਾ ਵਿੱਚ ਫੁੱਲ ਅੱਛਾ ਆ ਜੀ ਕੀ ਆ ਮਗਰਲੇ ਪਾਸੇ ਜੀ ਇਹ ਰਾਣਾ ਸਾਹਿਬ ਦੱਸਣਗੇ ਜੀ ਇਹ ਰੋਜ਼ਿਆਂ ਦੇ ਵਿੱਚ ਗੋਭੀ ਖਬਰੇ ਕੋਈ ਰੇਟ ਬਣ ਜੇ ਖਰਾਬ ਹੋ ਜਾਣੀ ਹੁਣ ਸਬਜ਼ੀਆਂ ਦਾ ਰੇਟ ਨਹੀਂ ਰੋਜ਼ਾਂ 'ਚ ਵੱਧਦਾ। ਹੂੰ ਹੁਣ 10 ਕੁ ਸਾਲ ਤੋਂ ਨਾ ਲੋਕਾਂ ਦੀ ਆਦਤਾਂ ਬਦਲ ਗਈਆਂ। ਦਹੀਂ ਭੱਲੇ ਉਰਾਂ ਪਰ ਇਸ ਤਰ੍ਹਾਂ ਦੀ ਚੀਜ਼ਾਂ ਜ਼ਿਆਦਾ ਖਾਂਦੇ ਰੋਜ਼। ਤੈਨੂੰ ਇੱਥੇ ਆ ਕੇ ਮੁਸ਼ਕ ਤੋਂ ਵੀ ਨਹੀਂ ਪਤਾ ਹਾਂ ਇਹ ਸੌਂਫ ਆ ਜੀ ਸੌਂਫ ਆ ਵਾਹ ਬਈ ਵਾਹ ਸੌਂਫ ਆ ਤੇ ਵਿੱਚ ਕੋਈ ਬੂਟਾ ਸੋਇਆ ਦਾ ਵੀ ਹੈ ਵਿੱਚ ਸੋਏ ਵੀ ਹੈ ਵਿੱਚ ਸੌਂਫ ਇਹ ਕਾਹਦੇ ਵਾਸਤੇ ਲਾਈਏ ਕਾਦੇ ਵਾਸਤੇ ਲਈ ਚਾਹ 'ਚ ਪਾ ਕੇ ਪਿਆ ਕਰਨੀ ਹੈ। ਵੀ ਵੇਚਾਂਗੇ ਜੇ ਕੋਈ ਵੇਚਾਂਗੇ ਹੋਰ ਇੰਨੀ ਇਹਨਾਂ ਨੇ ਕੀ ਕਰਨੀ। ਅੱਛਾ ਇੰਨੀ ਸੌਂਫ ਕੌਣ ਖਾਊਗਾ ਵੀ ਤੁਹਾਡੇ ਕੋਲ ਲੈ ਕੇ ਲੈ ਬਈ ਇਹ ਤਜਰਬਾ ਹੈ ਤੈਨੂੰ ਰਾਣੇ ਨੇ ਤਾਂ ਨਹੀਂ ਦੱਸਿਆ ਇਹ ਰਾਣੇ ਨੇ ਕਰਾਇਆ ਜੀ ਰਾਣੇ ਨੇ ਆਪ ਨੇ ਸਾਰੀ ਉਮਰ ਸਿੱਧਾ ਕੰਮ ਕਰਿਆ ਤੇ ਤੈਨੂੰ ਕਿੱਥੇ ਦੱਸਣਾ ਇਹ ਲਾਈ ਬੈਠਿਆ ਇੱਕ ਦਿਨ ਮੈਂ ਗਿਆ ਤੋਕ ਮਲੰਗਾ ਮੈਨੂੰ ਵੀ ਲਵਾਈਆਂ ਸੀ ਜੰਮੀਆਂ ਹੀ ਇਹ ਜੰਮਿਆ ਨਹੀਂ ਅਜੇ। ਮੈਂ ਕਿਹਾ ਵੀ ਤੂੰ ਮੁਲਕ 'ਚ ਤੋਕ ਮਲੰਗੇ ਦੀ ਕਮੀ ਪੂਰੀ ਕਰਨੀ ਵੀ ਤੋਕ ਮਲੰਗੇ ਦੀ ਵੀ ਕੋਈ ਫਸਲ ਮੋਟੀ ਫਸਲ ਕੋਈ ਚੱਜ ਸੂਰ ਦੀ ਤੋਕ ਮਲੰਗੇ ਦੀ ਉਂਝ ਹੈ ਤਾਂ ਰੇਟ ਤਾਂ ਬਸੇਰਾ। ਹਾਂ ਇਹ ਸੌਂਫ ਵੀ ਪਿਛਲੇ ਸਾਲ ਇਸ ਸਾਲ ਨਹੀਂ ਉਸ ਤੋਂ ਪਿਛਲੇ ਸਾਲ ਤਾਂ 1500 ਰੁਪਏ ਦੀ ਕਿਲੋ ਹੈ ਸੀ। ਪਿਛਲੇ ਸਾਲ ਵੀ ਜਿਹੜਾ ਵਾ 500-600 ਰੁਪਏ ਕਿਲੋ ਤਾਂ ਹੈ ਸੀ। ਤੇ ਉਹ ਤੁਸੀਂ ਉਹ ਕੀ ਸਾਦੇ ਆ ਉਹ ਪਪੂਲਰ ਲਾਤੇ ਪਪੂਲਰ ਹੁਣ ਲਾਣੇ ਬਾਰਿਸ਼ਾਂ ਪੈ ਗਈਆਂ। ਇਹ ਜੀ ਜਦੋਂ ਮੈਂ ਪੁੱਛਣਾ ਨਾ ਇਹਦਾ ਨੇ ਇਹੀ ਕਹਿਣਾ ਜੀ ਹੁਣ ਲਾਣੇ ਆ ਇਹ ਮੌਸਮ ਅੱਧਾ ਲੰਘ ਗਿਆ ਫਰਵਰੀ ਦਾ ਅਖੀਰ ਆ ਗਿਆ ਫਰਵਰੀ ਮੁੱਕ ਗਿਆ ਜਿਨ੍ਹਾਂ ਨੇ ਲਾਣੇ ਸੀ ਉਹ ਪੌਦੇ ਲਾ ਲਏ ਲਾ ਦੇਣੇ 2-3 ਤੇ ਦਿਨ। ਇਹਨਾਂ ਦਾ ਹਜੇ ਟਾਈਮ ਹੀ ਕੋਈ ਨਹੀਂ ਹੈ। ਇਹ ਗੱਲ ਤੇਰੀ ਸੱਚੀ ਹੈ ਇਹਦੇ ਚ ਮੈਂ ਤੇਰੇ ਨਾਲ ਹਾਂ ਤੇ ਚਲੋ ਜੀ ਆ ਰੱਬ ਤੁਹਾਨੂੰ ਆ ਸੌਂਫ ਦਾ ਰੇਟ ਚੰਗਾ ਲਾ ਦੇਵੇ ਇਹ ਕਾਮਯਾਬ ਕਰ ਦੇਵੇ ਜ਼ਿਮੀਦਾਰ ਤਾਂ ਯਾਰ ਵਿਚਾਰੇ ਦਾ ਆਸਰਾ ਹੁੰਦਾ ਵੀ ਇੱਕ ਫਸਲ ਤੋਂ ਥੁੜਕਿਆ ਤੇ ਦੂਈ ਚ ਬਸ ਜੇ ਬਸ ਇਹੀ ਆ ਵੀ ਚਲੋ ਨਹੀਂ ਨਾਲੇ ਸੌਂਫ ਜਿਹੜੀ ਹੈ ਨਾ ਸੌਂਫ ਦਾ ਸਬਜ਼ੀ ਵਾਲਾ ਤਾਂ ਨਹੀਂ ਨਾ ਸਾਫ ਹੈ ਇਹ ਤਾਂ ਰੱਖ ਲੈਣਗੇ। ਕੈਮਰਾ ਸਾਹਿਬ ਉਹ ਕਣਕ ਉਹ ਬਾਂਸ ਦਾ ਬੂਟਾ ਦਿਖਾਈ ਉਹਨੂੰ ਕਰਕੇ ਲਾਗੇ ਕਰਕੇ ਦੇਖਣਾ ਯਾਰ ਬਾਂਸ ਦਾ ਬੂਟਾ ਮਰੱਬੇ ਦੇ ਵਿੱਚ ਇੱਕ ਹੋਣਾ ਚਾਹੀਦਾ ਮੈਂ ਕਹਿੰਦਾ ਡੇਰੇ ਦੇ ਲਾਗੇ ਹੋਵੇ ਹਰ ਜਿੰਨੇ ਮਰਜ਼ੀ ਡੰਗਰ ਥੱਲੇ ਬੰਨ ਹਰ ਬੰਦਾ ਨਹੀਂ ਡੰਗਰ ਬੰਨਣ ਤੋਂ ਇਲਾਵਾ ਨਾ ਇਹ ਜਿਹੜੀ ਛੋਟੇ ਛੋਟੇ ਤੁਹਾਨੂੰ ਲੋੜ ਪੈਂਦੀ ਆ ਨਾ ਹਾਂ ਟਾਰੇ ਢੂਰੇ ਦੇ ਇਹ ਉਹ ਇਸ ਕਰਕੇ ਬਹੁਤ ਜ਼ਰੂਰੀ ਆ। ਹਾਂ ਮੈਂ ਜੀ ਆਪਣੇ ਬਾਂਸ ਦਿਖਾਏ ਨਹੀਂ ਹਜੇ ਤੱਕ ਮੈਂ ਆਪਣੇ ਬਾਂਸ ਨਹੀਂ ਦਿਖਾਏ ਹਾਂ ਬਾਂਸ ਤੁਹਾਡੇ ਮੇਰੀਆਂ ਛੋਟੀਆਂ ਬਾਂਸ ਐਡੇ ਸੋਹਣਾ ਗੁਲਦਸਤਾ ਦੋ ਤਰ੍ਹਾਂ ਦੇ ਬਾਂਸ ਆ ਤੇਰੇ ਕੋਲ ਡਾਂਗਾਂ ਵਾਲੇ ਵੀ ਆ ਤੇ ਦੂਸਰੇ ਵੀ ਆ। ਉਹ ਬਲਕਿ ਬਹੁਤ ਅੱਛਾ ਬਾਂਸ ਆ ਜਿਹੜਾ ਇਹ ਉਹ ਡਾਂਗਾਂ ਮੁੰਗਰੇ ਵਾਲਾ। ਜਿਹੜੇ ਖੜੇ ਆ ਆ ਮੁੰਗਰੇ ਇਹ ਡੱਕ ਨਾਲ ਲਾਏ ਹੋਏ ਆ ਕਿ ਸਿੰਗਰੇ ਆ ਕਿ ਮੁੰਗਰੇ ਨਹੀਂ ਇਹ ਇਸ ਤਰ੍ਹਾਂ ਹੀ ਆ ਬੀਜ ਨਾਲ ਆਏ ਆ ਨਹੀਂ ਡੱਕ ਨਹੀਂ ਲਾਇਆ। ਅੱਛਾ ਤੇ ਇਹ ਵੀ ਵੱਖਰੇ ਮਿਲਿਆ ਸਿੰਗਰਿਆ ਹਾਂ
ਮੂੰਗਰੇ ਮੂਲੀ ਦੇ ਉੱਤੋਂ ਆ ਲੈ ਆ ਦਿਖਾਣੇ ਸੀਗੇ। ਮੈਂ ਹੀ ਤਾਂ ਕਹਿ ਰਿਹਾ ਵੀ ਉਹ ਬੀ ਵਾਲੇ ਤਾਂ ਲਾਣੇ ਨਹੀਂ ਚਾਹੀਦੇ, ਜਾਂ ਡੱਕ ਹੋਵੇ ਜਾਂ ਮੂਲੀ ਦੇ ਉੱਤੇ ਹੋਣ। ਹਾਂ ਦੇਖ ਦੇਖਦੀ ਆ, ਦੇਖ ਤਾਂ ਆ ਦਿਖਾ ਆ ਜੀ ਮੂੰਗਰੇ, ਆ ਮੂੰਗਰੇ। ਹਾਂ ਮੂਲੀ ਆਪੇ ਹੀ ਨਿਸਰ ਗਈ, ਨਿਸਰ ਕੇ ਤੇ ਦੇਖ ਕੈਸਾ ਸੋਹਣਾ। ਹਾਏ ਹਾਏ ਇਹ ਜਿਹੜਾ ਨਾ ਇਹ ਹੁੰਦੇ ਆ ਛੋਟੇ, ਜਿਹੜੇ ਬੀਜ ਵਾਲੇ ਹੁੰਦੇ ਆ ਨਾ ਉਹ ਲੰਬੇ ਹੁੰਦੇ ਆ। ਇੱਧਰ ਨੂੰ ਦਿਖਾ। ਮੋਗਰਾ ਮੋਟਾ ਮੋਟਾ ਦੇ ਮੋਟਾ ਮੂੰਗਰਾ ਸੋਹਣਾ। ਲੈ ਇਹ ਤਾਂ ਇੱਕ ਡੰਗ ਦੇ ਉੱਤੇ ਲੱਭ ਵੀ ਜਾਣੇ ਜੇ ਤੋੜੀਏ। ਆ ਕਣਕ ਤੇਰੀ ਨਿਸਰਿਆ ਹੀ ਹਾਂ ਸ਼ੁਰੂ ਹੋ ਗਈ ਹੈ। ਕਣਕ ਯਾਰ ਤੇਰੀ ਛੇਤੀ ਨਹੀਂ ਨਿਸਰੀ। ਨਹੀਂ ਕਣਕ ਵਰਗੇ ਸਾਡੀ ਤਾਂ ਕਣਕ ਜਿਹੜੀ ਆ ਇਹਦਾ ਤਾਂ ਹਲੇ ਛੋਟੇ ਸਿੱਟੇ ਸਾਡੀ ਅਗੇਤੀ ਹੈ ਕਣਕ ਜਿਹੜਾ ਵਾ। ਆ ਦੇਖਣਾ ਸਾਡੀ ਤਕਰੀਬਨ ਸਾਰੀ ਦਾ ਇਸ ਤਰ੍ਹਾਂ ਦਾ ਸਿੱਟਾ। ਹਾਂ ਹਲੇ ਤਕਰੀਬਨ 1.5 ਮਹੀਨਾ ਪਿਆ। ਗਿੱਠ ਕੁੱਤੇ ਜਾ ਕੇ ਨਿਸਰਦੀ ਨਾ। ਨਹੀਂ ਨਹੀਂ ਇਹ ਬੀ ਦਾ ਮੈਨੂੰ ਪਤਾ। ਇਹ ਜੀ ਕੀ ਕਰਨ ਲੱਗੇ ਆ ਗੋਭੀ ਚਾਚਾ? ਬੱਚਾ ਲੈ ਜਾ। ਹਾਂ ਲੈ ਜਾਓ ਲੈ ਜਾਓ ਲੈ ਜਾਓ, ਪਕਾ ਕੇ ਖਾਓ। ਇਹ ਤੂੰ ਮਸੀਤੇ ਐਲਾਨ ਕਰਾ ਦੇ। ਹੈ ਸਕੂਲ ਜਾਣੀ ਗੋਭੀ? ਗੋਭੀ ਕੱਲ ਪਕਾਈ ਹੈ। ਹਾਂ ਅਗਲੀ ਤਾਂ ਖਾ ਲਈ। ਆ ਲਸਣ ਹੈਲੋ ਬਸ਼ੀਰ, ਇੱਕ ਥੈਲਾ ਘਰ ਵਾਸਤੇ ਭਰਦੀ ਉੱਥੇ ਮੱਲੇ 'ਚ ਵੰਡਾਂਗੇ। ਹਾਂ ਹਾਂ ਤੇ ਉਹ ਚਾਹੇ ਮਸੀਤੇ ਐਲਾਨ ਕਰਾ ਦੇ, ਇਹਨੂੰ ਕਿਸੇ ਦੇ ਢਿੱਡ 'ਚ ਚਲੀ ਜਾਊਗੀ। ਕੋਈ ਨਹੀਂ ਬੰਦੇ ਖਾਂਦੇ, ਹੁਣ ਜਿਵੇਂ ਤੈਨੂੰ ਕਹਿ ਰਿਹਾ ਰਾਣੇ ਨੂੰ ਪੁੱਛੂਗਾ, ਰਾਣੇ ਨੂੰ ਕਹਿਣਾ ਕੋਈ ਨਹੀਂ। ਜਿਹੜੇ ਲੋਕਾਂ ਦੀ ਇੱਕ ਆਦਤ ਆ, ਸਾਨੂੰ ਪੁੱਛੀ ਜਾਣਾ। ਜਦੋਂ ਉਹ ਟਿੰਡੀਆਂ ਨਾ ਉਹ 200 ਰੁਪਏ ਹੁੰਦੀਆਂ ਉਦੋਂ ਟਿੰਡੀਆਂ ਲੈ ਕੇ ਖਾਂਦੇ ਆ, ਜਦੋਂ 20 ਰੁਪਏ ਹੁੰਦੀਆਂ ਫਿਰ ਨਹੀਂ ਖਾਂਦੇ। ਲੋਕੀ ਮਹਿੰਗੀ ਸਬਜ਼ੀ ਖਾਂਦੇ ਆ। ਅੱਛਾ ਬੰਬਾ ਦਿਖਾਈਏ। ਹਾਂ ਬੰਬਾ ਵੀ ਦਿਖਾਈਏ ਤੇ ਨਾਲੇ ਤੈਨੂੰ ਉਹ ਵੀ ਉਹ ਨਰਮਾ ਖੜਿਆ। ਨਹੀਂ ਇਹ ਸ਼ਿਮਲਾ ਖੜੀ ਹੈ। ਅੱਛਾ ਸ਼ਿਮਲਾ ਮਿਰਚ ਠੀਕ। ਬਸ਼ੀਰ ਔਰ ਸਾਰਿਆਂ ਤੋਂ ਅੱਛਾ ਨਹੀਂ ਉਹ ਮੈਨੂੰ ਪਤਾ, ਸਿਰਫ ਉਹ ਚੱਲ ਰਿਹਾ। ਹਾਂ ਕਿਉਂਕਿ ਮੈਨੂੰ ਜਿੰਨੇ ਸਟੈਟ ਮੈਨੂੰ ਯਾਦ ਆ ਨਾ ਕਿਸੇ ਨੂੰ ਵੀ ਨਹੀਂ ਹੈ। ਕਿਸੇ ਨੂੰ ਨਹੀਂ। ਤੇ ਉਹ ਸਿਰਫ ਇੱਕ ਦਫਾ ਲੋ ਪਹੁੰਚ ਗਿਆ ਨਾ। ਲਿਆ ਵੇ ਚਲੋ ਹਾਂ। ਅਸੀਂ ਜੀ ਰਾਣਾ ਖਾਲਸਾ ਸਾਹਿਬ ਦੇ ਡੇਰੇ ਤੇ ਅੱਜ ਆਏ ਆ। ਤੁਹਾਨੂੰ ਇਹਦਾ ਵਸੇਬ ਦਿਖਾਇਆ ਸਾਰਾ ਮਾਲ ਡੰਗਰ, ਤੇ ਹੁਣ ਉਹਨਾਂ ਨੂੰ ਕਿਹਾ ਵੀ ਸਾਨੂੰ ਚਾਹ ਪਿਲਾਓ ਵੀ। ਇਹ ਤਾਂ ਫਿਰ ਅਸੀਂ ਰਸਮ ਕਰਨੀ ਹੈ। ਚਾਹ ਤਾਂ ਜੀ ਲਾਜ਼ਮੀ ਆਈਟਮ ਆ। ਹਾਂਜੀ ਕਹਿੰਦੇ ਨਹੀਂ ਚਾਹ ਨਾਲ ਚਾਹ। ਅਤੇ ਬਾਹਰ ਇੱਥੇ ਚੂਹ ਕੋਈ ਨਹੀਂ ਹੈਗੀ। ਅਸੀਂ ਹੈਗੇ ਆ ਬਹੁਤ ਦੂਰ, ਅੱਛਾ 4 ਕਿਲੋਮੀਟਰ। ਹੁਣ ਉੱਥੋਂ ਹੈ ਤੇ ਉੱਥੋਂ ਤਾਂ ਭੱਜ ਕੇ ਜਲੇਬੀਆਂ ਲੈ ਜਾਂਦੇ ਆ ਨਾ। ਹਾਂ ਤੇ ਚਾਹ ਹੈਗੀ ਆ, ਚੂਹ ਕੋਈ ਨਹੀਂ ਹੈ। ਜੇ ਕਹਿੰਨੇ ਆ ਤਾਂ ਚੂਹ ਮੰਗਾਣੀ ਪੈਣੀ। ਅੱਛਾ ਜਲੇਬੀਆਂ ਕੋਈ ਨਹੀਂ ਹੈਗੀਆਂ? ਨਾ ਜਲੇਬੀਆਂ ਕੋਈ। ਅੱਛਾ ਹਾਂ ਤੇ ਬਾਕੀ ਇੱਕ ਹੋਰ ਗੱਲ ਵੀ ਆ। ਇੱਕ ਬੰਦੇ ਨੇ ਤੁਸੀਂ ਆਪਾਂ ਜਦੋਂ ਬੂਟੇ ਦੇ ਉੱਥੇ ਉਹ ਬਣਾਈ ਨਾ ਵੀਡੀਓ, ਉਧਰੋਂ ਇੱਧਰ ਆ ਜਾ ਵੀ ਬੂਟੇ ਦੇ ਉੱਥੇ ਵੀਡੀਓ ਬਣਾਈ ਨਾ ਜਦੋਂ ਆਪਾਂ ਚਾਹ ਪਕਾਈ, ਹਾਂ ਉਹ ਇੱਕ ਬੰਦੇ ਦਾ ਥੱਲੇ ਕਮੈਂਟ ਸੀਗਾ ਵੀ ਸਾਨੂੰ ਇਹ ਤਰੀਕਾ ਜਿਹੜਾ ਯਾਰ ਆ ਚਾਹ ਵਾਲਾ ਨਾ, ਆ ਜਿਹੜੀ ਅਸਲੀ ਚਾਹ ਹੁੰਦੀ ਹੈ ਜਿਵੇਂ ਸਰੋਇਆ ਸਾਹਿਬ ਨੇ ਦੱਸੀ ਆ ਵੀ ਪਹਿਲੇ ਪਾਣੀ ਪੱਕਦਾ ਆ, ਫੇਰ ਪੱਤੀ ਪੱਕਦੀ, ਫੇਰ ਉਹ ਪੱਕ ਕੇ ਕਾਲੀ ਸਿਆਹ ਹੁੰਦੀ ਆ, ਫੇਰ ਉਹਦੇ 'ਚ ਦੁੱਧ ਪੈਂਦਾ ਤੇ ਫੇਰ ਉਹ ਚਾਹ ਪੱਕਦੀ। ਕਹਿੰਦੇ ਉਹ ਸਾਨੂੰ ਦੁਬਾਰਾ ਸਹੀ ਤਰ੍ਹਾਂ ਬਣਾ ਕੇ ਨਾ ਜੀ ਦੁਬਾਰਾ ਦੱਸਿਆ ਜਾਵੇ। ਤੇ ਅਸੀਂ ਇਹ ਪਹਿਲਾਂ ਇਦਾਂ ਹੀ ਪੱਕਦੀ ਸੀਗੀ, ਇਹ ਕੋਈ ਨਵਾਂ ਤਰੀਕਾ ਤਾਂ ਨਹੀਂ ਅਸੀਂ ਕੱਢਿਆ। ਆਹ ਬਸ ਬਹੁਤ ਸਾਰੇ ਲੋਕ ਜਿਹੜੇ ਦੁੱਧ ਪੱਤੀ ਪੀਂਦੇ ਆ ਬਾਈ। ਹੁਣ ਵੈਸੇ ਵੀ ਇੱਕ ਹੋਰ ਵੀ ਹੋ ਗਿਆ ਨਾ ਹਾਂ ਕਿ ਉਹ ਦੁੱਧ ਪੱਤੀ ਵਾਲਾ ਆ ਗਿਆ ਨਾ, ਉਹ ਕਾਵੇ ਵਾਲਾ ਖਤਮ ਹੋ ਗਿਆ। ਹੁਣ ਬਹੁਤ ਸਾਰੇ ਹਾਂ ਅੱਜ ਅਸੀਂ ਹੁਣ ਪਹਿਲੇ ਕਾਵਾ ਬਣਾਵਾਂਗੇ, ਫਿਰ ਦੁੱਧ ਪਾਵਾਂਗੇ। ਉਹ ਅਸਲ ਗੱਲ ਕਰਨ ਦੇ ਹੁੰਦਾ ਨਾ ਕਈ ਬੰਦੇ ਉਹ ਦੁੱਧ ਬਲਕਿ ਆਪਾਂ ਕਿਸੇ ਦਿਨ ਉਹ ਦੂਸਰੀ ਤੰਦੂਰੀ ਚਾਹ ਬਣਾਵਾਂਗੇ। ਉਹ ਬਰਤਨ ਜਿਹੜਾ ਮਿੱਟੀ ਵਾਲਾ ਹੁੰਦਾ ਨਾ, ਸਾੜ ਇਹ ਵਿੱਚ ਪਾਣੀ ਪੈਂਦੇ ਇਸ ਵਜ੍ਹਾ ਤੋਂ ਬਰਤਨ ਪਕਾਇਆ ਜਾਂਦਾ ਵਾ, ਉਹਦੇ ਚ ਚਾਹ ਪਾਈ ਜਾਂਦੀ, ਫਿਰ ਉਹਦੇ ਚ ਨਾ ਕੱਚੇ ਭਾਂਡੇ ਦੀ ਜਿਹੜੀ ਆ ਉਹ ਆਉਂਦੀ ਹੈ। ਛਾਪਰ ਉੱਪਰ ਲਾਇਆ ਜਾਂਦਾ। ਬਸ ਲੱਗ ਜਾਣੀ ਹੁਣ। ਉਹ ਉੱਪਰੋਂ ਗਿਰਦੀ ਨਾ, ਉਹਨੂੰ ਅੱਗ ਪੈਣ ਦੀ ਕੱਖ ਨੀਚੇ ਲਾਇਆ ਜਾਂਦਾ ਵਾ। ਅੱਗ ਬਾਲ ਰਹੇ ਜੀ, ਚੁੱਲ੍ਹਾ ਵੀ ਖੜੇ ਪੈਰੀ ਬਣਵਾਇਆ। ਇਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਸੀ ਜੀ ਚਾਹ ਪਿਆਣ ਦਾ, ਤੇ ਧੱਕੇ ਤੋਂ ਹੀ ਅਸੀਂ ਫਿਰ ਹਰਸ਼ਾ ਤੇ ਉਹ ਚਾਹ ਤਾਂ ਅਸੀਂ ਪੀਂਦੇ ਸੀ ਜਲੇਬੀਆਂ ਖਾਣ ਦੇ ਬਹਾਨੇ ਨੂੰ। ਹਾਂ ਤੇ ਉਹ ਜਲੇਬੀਆਂ ਤੋਂ ਉਹਨਾਂ ਨੇ ਸਾਈਆਂ ਨੇ ਧੋ ਕੇ ਜਵਾਬ ਮੂੰਹ ਤੇ ਦਿੱਤਾ ਵੀ ਜਲੇਬੀਆਂ ਖੇ। ਅਸੀਂ ਸਫ਼ਰ ਬਹੁਤ ਆ, ਅਸੀਂ ਨਰਾਨ ਕਗਾਨ ਆਏ ਬੈਠੇ। ਇਹ ਉਹ ਜ਼ਿਆਦਾ ਦੂਰ ਆ ਨਾ ਸਰੋਇਆ। ਹਾਂ ਪਹਾੜੀ ਇਲਾਕਾ, ਇਥੋਂ ਪਹਾੜਾਂ ਤੋਂ ਪਾਰ ਜਾਣਾ ਪੈਣਾ, ਫਿਰ ਜਾ ਕੇ ਨਹੀਂ ਜੇ ਕਹਿੰਦੇ ਤਾਂ ਮੰਗਾ ਲੈਣੇ ਬਾਈ।
ਬਸ਼ੀਰਿਆ ਹੋਰ ਕਿਵੇਂ ਕਹੀਏ? ਮੋਟਰਸਾਈਕਲ ਖੜਾ ਉੱਥੇ? ਮੋਟਰਸਾਈਕਲ ਤੇ ਖੜੇ ਆ 2 ਤੇ ਬਾ ਫਿਰ ਠੀਕ ਆ, ਜਾਂ ਫੜ ਹੀ ਆ ਰਹੇ, ਇਹ ਨਾ ਹੋਵੇ ਵੀ ਥਰੋਇਆ ਕਹੋਗੇ ਸਾਨੂੰ ਜਲੇਬੀਆਂ ਨਹੀਂ ਖੜਾਈਆਂ। ਤੁਸੀਂ ਵੀ ਖਾਓਗੇ ਹੀ ਨਾਲ? ਆਹੋ ਇਹਨਾਂ ਅਸੀਂ ਤੁਸੀਂ ਚਾਹ ਕਿਹੜਾ ਬਣਾ ਰੋਜੇ ਲੈਣੀ ਰੱਖੇ? ਆ ਲੈ ਲਿਆ ਇੱਥੋਂ 5000 ਦੀਆਂ ਲਿਆ। ਜਿੰਨੇ ਦੀ ਦਿਲ ਉਹਨੇ ਦੀ ਲਿਆ। ਜਵਾਨੀਓ ਫੜ ਲਾ ਆ ਨੇੜੇ ਲਓ ਜੀ, ਬੰਦਾ ਚਲਾ ਗਿਆ ਜਲੇਬੀਆਂ ਲੈਣ ਵਾਸਤੇ, ਅੱਗ ਵਲ ਗਈ ਆ ਤੇ ਆ ਉੱਤੇ ਹੁਣ ਦੇਸ਼ਕੀ ਧਰੀ ਆ। ਦੇਸ਼ਕੀ ਚ ਪਾਣੀ ਆ, ਪਾਣੀ ਦਾ ਗਲਾਸ ਆ। ਦੇਖ ਚੀਜ਼ ਪਾਣੀ ਦਾ ਗਲਾਸ ਆ ਬਸ। ਤੂੰ ਉਹਨੂੰ ਟੰਗਤਾ ਕੈਮਰੇ ਨੂੰ, ਹਾਂ ਪੱਤੀ ਪਾ ਕੇ ਨਾ ਦਿਖਾ ਚੱਕ ਕੇ। ਤੇ ਮੈਂ ਦਿਖਾ ਦਿੰਦਾ। ਨਹੀਂ ਪੱਤੀਆ ਬਾਜੂ ਪਾਊਗਾ, ਮੈਂ ਦਿਖਾ ਦਿੰਦਾ। ਲਓ ਬਾਜੂ ਆ ਬਾਈ ਦਾ ਨਾਂ ਇਹਨਾਂ ਨੇ ਰੱਖਿਆ ਹੈ। ਬਾਈ ਤੇਰਾ ਉਂਝ ਨਾਂ ਕੀ ਰੱਖੇ? ਅੱਛਾ, ਵਾਜਦ ਅਲੀ। ਲੈ ਬਾਜੂ, ਬਾਜੂ ਕਿੱਡਾ ਸੋਹਣਾ ਨਾਮ ਆ, ਵਿਗਾੜ ਕੇ ਉਹਨੂੰ ਬਾਜੂ ਕੇ। ਵਾਜਦ ਅਲੀ ਸਾਹਿਬ ਆ। ਵਾਜਦ ਅਲੀ ਜੀ ਪੱਤੀ ਪਾ ਕੇ ਦਿਖਾਣਗੇ। ਦੇਖੋ ਜੀ ਹੁਣ ਕਿੱਦਾਂ ਚਾਹ ਪੱਕਦੀ ਹੈ, ਕਿੱਦਾਂ ਜੋੜੀ ਤੁੰਬਿਆਰਾ ਪਕਾ ਕੇ ਦਿਖਾਉਂਦਾ। ਹਲੇ ਇਹਨੂੰ ਪਾਣੀ ਨੂੰ ਉਬਾਲਾ ਆ ਲੈਣ। ਹਾਂ, ਪਾਣੀ ਪੱਕ ਲੈਣ ਦੇ, ਕੱਚੇ ਪਾਣੀ 'ਚ ਨਾ ਪੱਤੀ ਪਾਈ। ਆਹੋ ਹਾਂ, ਇਸ ਚਾਹ 'ਚ ਤੇ ਉਸ ਚਾਹ 'ਚ ਜੀ ਤੁਸੀਂ ਕੀ ਫਰਕ ਦੱਸਦੇ? ਇਹ ਚਾਹ ਦਾ ਬੁਨਿਆਦੀ ਫਾਰਮੂਲਾ ਜਿਹੜਾ ਨਾ ਇਹੀ ਹੁੰਦਾ ਕਿ ਪਾਣੀ ਜਿਹੜਾ ਨਾ ਉਹ ਪੱਕਣਾ ਚਾਹੀਦਾ। ਪਾਣੀ ਜਦੋਂ ਪੱਕ ਜੇ ਫਿਰ ਪੱਤੀ ਜਿਹੜੀ ਹੈ ਨਾ ਪਾਈ ਜੇ। ਹਾਂ ਅੱਛਾ। ਤੇ ਜੇ ਅਗਰ ਪਾਣੀ ਕੱਚਾ ਨਾ ਫਿਰ ਜਿੰਨਾ ਮਰਜ਼ੀ ਪਕਾਉਂਦੇ ਰਹੋ ਉਹ ਨਹੀਂ ਪੱਕਦੀ। ਫਿਰ ਨਹੀਂ ਉਹ ਪੱਕਦੀ ਹੈ। ਪਾਣੀ ਨੂੰ ਜਿਹੜਾ ਨਾ ਉਬਾਲਾ ਆਉਣਾ ਚਾਹੀਦਾ ਵਾ। ਹੁਣ ਤਾਂ ਲੋਕਾਂ ਨੇ ਸੌਖਾ ਕੰਮ ਦੇਖ ਲਿਆ ਨਾ। ਕੁਛ ਤਾਂ ਵੈਸੇ ਹੀ ਦੁੱਧ 'ਚ ਪਾਣੀ ਪਿਆ ਹੁੰਦਾ ਦੁਕਾਨਾਂ ਦੁਕਾਨਾਂ ਵਾਲੇ 'ਚ, ਉਹ ਕਹਿੰਦੇ ਦੁੱਧ ਪੱਤੀ, ਯਾਨੀ ਕਿ ਉਹ ਪਾਣੀ ਉਹਨਾਂ ਨੇ ਪਹਿਲੇ ਹੀ ਪਾਇਆ ਹੁੰਦਾ ਹੈ। ਤੇ ਕੁਛ ਇਹ ਆ ਕਿ ਘਰਾਂ 'ਚੋਂ ਕਹਿੰਦੇ ਵੀ ਆ ਜਿੰਨੀ ਕੁ ਟਾਈਮ ਲੱਗਣਾ ਵਾ ਪਾਣੀ ਉਬਾਲਣ 'ਚ, ਉਨੀ ਦੇਰ 'ਚ ਦੁੱਧ 'ਚ ਪੱਤੀ ਪਾਓ ਤੇ ਦੁੱਧ ਪਾਣੀ ਇਕੱਠਾ ਕਰ ਲਓ। ਕਈ ਜਗ੍ਹਾ ਤੇ ਇਹਦੇ ਕਾਵਾ ਅਲੱਗ ਤੋਂ ਪਕਾਇਆ ਜਾਂਦਾ, ਦੁੱਧ ਅਲੱਗ ਤੋਂ ਗਰਮ ਕੀਤਾ ਜਾਂਦਾ। ਬਲਕਿ ਆ ਜਿੰਨੇ ਵੀ ਹੈ ਨਾ ਪਠਾਣਾ ਦੇ ਹੋਟਲ, ਉੱਥੇ ਚਾਹ ਕਾਵਾ ਅਲੱਗ ਪੱਕਦਾ ਵਾ। ਉਹ ਚੈਨਕ 'ਚੋਂ ਕਾਵਾ ਪਾਉਂਦੇ ਆ ਤੇ ਫਿਰ ਦੁੱਧ ਪਾਉਂਦੇ ਆ। ਦੁੱਧ ਪੱਤੀ ਨੂੰ ਸਾਡੇ ਬੰਦੇ ਇੱਥੇ ਚੰਗਾ ਨਹੀਂ ਜਾਣਦੇ। ਨਹੀਂ, ਜਿਹੜਾ ਚਾਹ ਪੀਣੇ ਵਾਲਾ ਉਹ ਦੁੱਧ ਪੱਤੀ ਨੂੰ ਚੰਗਾ ਨਹੀਂ ਜਾਣਦਾ। ਉਹ ਬਲਕਿ ਉਹ ਕਹਿੰਦੇ ਆ ਕਿ ਯਾਰ ਸਾਨੂੰ ਚਾਹ ਦਾ ਕਿਹਾ ਸੀ। ਹਾਂ ਹੈਂ ਤੁਸੀਂ, ਯਾਨੀ ਕਿ ਮੇਰੇ ਕਈ ਜਾਣਨ ਵਾਲੇ ਆ ਉਹ ਬੜਾ ਕਹਿੰਦੇ ਉਹ ਦੁੱਧ ਪੱਤੀ ਤੋਂ, ਉਹ ਕਹਿੰਦੇ ਯਾਰ ਦੁੱਧ ਪੱਤੀ ਕੀ, ਚਾਹ ਦਾ ਚਾਹ ਤਾਂ ਆਉਣੀ ਚਾਹੀਦੀ ਆ। ਹਾਂ, ਉਹ ਹਰ ਬੰਦੇ ਦਾ ਨਾ, ਜਿਹੜੇ ਬੰਦੇ ਅਸਲ 'ਚ ਚਾਹ ਨਹੀਂ ਨਾ ਪੀਂਦੇ, ਹਾਂ, ਉਹ ਐਵੇਂ ਢਕੋਸਲਾ ਜਿਹਾ ਕਰਦੇ, ਉਹ ਦੁੱਧ ਪੱਤੀ ਪੀਂਦੇ ਆ। ਹਾਂ, ਉਹ ਦੁੱਧ ਪੀਣ ਦੇ ਆਦੀ ਹੁੰਦੇ ਆ, ਬਸ ਐਵੇਂ ਥੋੜੀ ਬਹੁਤੀ ਪੱਤੀ ਪਾ ਲਈ, ਉਹ ਦੁੱਧ ਪੱਤੀ ਵਾਲੇ ਆ। ਵਰਨਾ ਜਿਹੜਾ ਚਾਹ ਪੀਣੇ ਵਾਲਾ ਨਾ, ਹਾਂ ਇੱਕ ਅੱਛਾ ਇੱਕ ਚਾਹ ਵਾਲਾ ਮਸਾਲਾ ਵੀ ਹੁੰਦਾ ਵਾ ਹੈ, ਉਹਦੇ 'ਚ ਆ ਦੇਖ ਲਓ ਪਾਣੀ ਜਿਹੜਾ ਨਾ ਪੱਕਣ ਲੱਗ ਗਿਆ ਤੇ ਹੁਣ ਇਹਦੇ ਵਿੱਚ ਪਾ ਦਿੱਤੇ। ਉਹ 5-7 ਸ਼ੈਵਾਂ ਹੁੰਦੀਆਂ ਵਾ ਜਿਹੜੇ ਉਹਨਾਂ ਦਾ ਪਾਊਡਰ ਬਣਾਇਆ ਹੁੰਦਾ ਵਾ। ਇਹ ਅਕਸਰ ਜਿਹੜੇ ਚਾਹ ਵਾਲੇ ਚੰਗੇ ਹੋਟਲ ਆ ਨਾ ਉਹ ਇਸਤੇਮਾਲ ਕਰਦੇ ਆ ਚਾਹ ਵਾਲਾ ਮਸਾਲਾ। ਕੀ ਪਾਇਆ ਹੁੰਦਾ? ਉਹਦੇ 'ਚ ਇਲਾਇਚੀਆਂ ਵਾ, ਜਿਸ ਤਰ੍ਹਾਂ ਦਾਲਚੀਨੀਆਂ, ਸੌਂਫ ਆ, ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਉਹ ਕੀਤੀਆਂ ਹੁੰਦੀਆਂ ਵਾ। ਨਹੀਂ, ਉਹ ਤਾਂ ਬਿਮਾਰ ਬੰਦੇ ਨੂੰ ਹੁੰਦਾ ਬਈ ਆ ਕੇਰਾ ਕੂਰਾ ਹੋਵੇ ਨਾ ਜਿਹਨੂੰ, ਇਦਾਂ ਦੀ ਚਾਹ ਤੜਕਾ ਲਾ ਕੇ। ਅੱਛਾ, ਚਾਹ ਨੂੰ ਤੜਕਾ ਵੀ ਲੱਗ ਜਾਂਦਾ। ਆਹੋ, ਮੈਂ ਆ ਸਿਆਲੇ ਵਿੱਚ ਮੈਂ ਆਪਣੇ ਅੱਬੇ ਨੂੰ ਨਾ ਰਾਤ ਨੂੰ 12-1 ਵਜੇ ਉੱਠਣਾ ਤੇ ਚਾਹ ਨੂੰ ਤੜਕਾ ਲਾ ਕੇ ਦੇਣਾ। ਹਾਂ, ਘਿਓ, ਦੇਸੀ ਘਿਓ। ਨਹੀਂ ਉਹਦੇ 'ਚ ਉਹ ਅਸਲ 'ਚ ਹੁੰਦਾ ਕਿ ਜਿਹੜਾ ਬੰਦਿਆਂ ਨੂੰ ਨਜ਼ਲਾ ਨਾ, ਉਹ ਕਹਿੰਦੇ ਹੁੰਦੇ ਸੀ ਵੀ ਉਹ ਚਾਹ 'ਚ ਦੁੱਧ ਘੀ ਮਿਲਾ ਕੇ, ਉਹ ਹੁਣ ਦੁੱਧ ਘੀ ਤਾਂ ਮਿਲਦਾ ਹੀ ਨਹੀਂ, ਉੱਪਰੋਂ ਦੁੱਧ ਘੀ ਪੀ ਲਿਆ ਜਾਂਦਾ, ਚਾਹ ਫਿਰ ਉੱਥੇ ਹੀ ਰਹਿ ਜਾਂਦੀ ਆ, ਫਿਰ ਹੋਰ ਕੀ ਪਾ ਲਓ। ਆ ਦਿਖਾ ਦੇ ਵੀ ਹੁਣ ਨਾ ਪੂਰਾ ਕਾਵਾ ਜਿਹੜਾ ਇਹਨੂੰ ਪੱਕਣ ਦੇ, ਅਜੇ ਪੱਕੇ ਸਹੀ। ਹਲੇ ਇਹਨੂੰ ਪੱਕਣ ਦੇ। ਹਾਂ, ਅੱਛਾ ਇੱਕ ਹੋਰ ਗੱਲ ਆ ਲੱਕੜਾਂ ਗਾਹਾਂ ਕਰੀ। ਤੁਸੀਂ ਮੈਨੂੰ ਇਹ ਦੱਸੋ ਵੀ ਆ ਜਿਹੜਾ ਤੁਹਾਡੇ ਕੋਲ ਪਿਆ ਇਹਨੂੰ ਕੀ ਕਹਿੰਦੇ ਆ? ਪਊਆ, ਹੋਰ ਕੁਝ? ਡੋਂਗਾ, ਹੋਰ ਪਊਆ, ਡੋਂਗਾ ਤਾਂ ਖੈਰ ਅਸੀਂ ਇਹਨੂੰ ਨਹੀਂ ਕਹਿੰਦੇ, ਤੁਸੀਂ ਕਹਿੰਦੇ ਹੋਣੇ। ਪਊਆ ਕਹਿੰਦੇ ਡੁੱਲੂ, ਨੇ ਡੋਲੂ ਉਹ ਹੁੰਦਾ। ਡੋਲੂ ਉਹ ਹੁੰਦਾ ਵਾ ਇਹਨੂੰ ਹੋਰ ਪਊਆ ਤਾਂ ਕਹਿੰਦੇ ਆ ਇਹਨੂੰ, ਵੀ ਇਹਦੇ ਚ ਪਾਈਆ, ਇੱਕ ਪਾਈਆ ਵੀ ਇਹਨਾਂ ਦੇ ਚ ਪਾਈਆ ਹੁੰਦੀ। ਹਾਂ, ਵੱਡੇ ਹੁੰਦੇ ਸੀ ਨਾ ਪਹਿਲੇ, ਕਹਿ ਲਓ ਵੀ ਪਾਣ ਵਾਲਾ। ਹਾਂ, ਇਹਦਾ ਇੱਕ ਹੋਰ ਸਪੈਸ਼ਲ ਨਾਮ ਆ। ਚਲੋ ਤੈਨੂੰ ਪਤਾ ਹੋਣਾ, ਤੂੰ ਹੁਣ ਆਪਣਾ ਫਲਸਫਾ। ਬੰਕੂ। ਬੰਕੂ, ਉਹ ਪਤਾ ਨਹੀਂ ਕਿਹੜੀ ਜ਼ਬਾਨ ਦਾ ਲਫ਼ਜ਼ ਆ। ਹਾਂ, ਇਹ ਆਪਣੇ ਨਹੀਂ। ਰਾਜਪੂਤੀ ਦਾ ਹੀ। ਅੱਛਾ, ਗੱਲ ਸੁਣ ਲੈ, ਜਿਹੜਾ ਤੂੰ ਇਹਨੂੰ ਕਿਹਾ ਨਾ ਵੀ ਪਾਈਆ ਦੀ ਸ਼ਾ ਵੀ ਤਾਂ ਪਊਆ ਕਹਿੰਦੇ ਆ,
ਇਹ ਗਾਹਾਂ ਤੋਂ ਨਾ ਗੱਲ ਪਾਉਣ ਕਰੋ। ਵਾਸਤੇ ਆ। ਜਿਹੜਾ ਪਾਈਆ ਵਾਲਾ ਹੁੰਦਾ ਸੀ ਨਾ ਉਹ ਇੰਜ ਕਰਕੇ ਲੰਬਾ ਜਿਹਾ ਉਹ ਵੱਖਰੇ ਹੁੰਦਾ ਹਾਂ। ਸੀ। ਅੱਛਾ ਇਹ ਪਊਆ ਹੁੰਦਾ ਵੀ ਚਾਹ ਪਾ ਦੇ, ਅੱਛਾ ਇਹ ਪਾਣ ਵਾਸਤੇ ਪਊਆ। ਮੈਂ ਦੋਨੇ ਗੱਲਾਂ ਕੀਤੀਆਂ। ਹਾਂ ਜਿਵੇਂ ਅੱਛਾ ਇਹ ਵੀ ਅਲੱਗ-ਅਲੱਗ ਆ। ਹੁਣ ਬਹੁਤੀ ਸਾਰੀ ਜਗ੍ਹਾ ਤੇ ਵੱਡੀ ਛਾਨਣੀ ਹੁੰਦੀ ਆ, ਉਹ ਛਾਨਣੀ ਨਾਲ ਚਾਹ ਫੈਂਟਦੇ ਆ। ਅੱਛਾ ਚਾਹ ਨੂੰ ਜਿੰਨਾ ਫੈਂਟੋ ਨਾ ਉਹਨਾਂ ਰੰਗ ਨਿਕਲਦਾ। ਨਹੀਂ ਉਹ ਤਾਂ ਪਾਉਣੀ ਆ ਨਾ। ਆ ਦੇਖੋ ਹਾਂ ਪਾਉਣੀ, ਹਾਂ ਪਾਉਣੀ, ਮੈਂ ਕਿਹਾ ਪਾਉਣੀ। ਆ ਹੁਣ ਜੀ ਪੱਕ ਗਿਆ ਆ ਹਾਂ ਪਾਣੀ ਪੂਰੀ ਤਰ੍ਹਾਂ। ਹਾਂ ਆ ਦੁੱਧ ਸਾਰਾ ਨਾ ਪਾ ਦੀ ਇਹਦੇ ਚ। ਉਹਨਾਂ ਅੱਧਾ ਕਮਾਈ ਬਸ, ਕਿਉਂਕਿ ਰੰਗ ਚਿੱਟਾ ਨਾ ਹੋਵੇ ਇਹਦਾ। ਹਾਂ ਠੀਕ ਹੈ ਕਿ ਥੋੜਾ ਜਿਹਾ ਹੋਰ ਪਾ ਲੈ ਚੱਲ ਮਾੜਾ ਜਿਹਾ ਇੱਥੋਂ ਕੱਟ ਕਿਉਂਕਿ ਪੱਤੀ ਵਾਵਾ ਹੈਗੀ ਆ ਨਾ, ਇਸ ਕਰਕੇ ਉਹ ਹੁਣ ਪੱਤੀ ਸਾਹਿਬ ਆਪਣੇ ਜਿਹੜੇ ਆ ਨਾ ਜਿਹੜੇ ਇਹ ਰਾਜਪੂਤ ਆ ਉਹ ਕਹਿੰਦੇ ਹੁੰਦੇ ਸੀ ਉਹ ਯਾਰ ਇਹ ਬੰਕੂ ਪਕੜਾਈਏ। ਉਹ ਹਰਿਆਣਵੀ ਚੋਂ ਤਾਂ ਕਹਿੰਦੇ ਕਹਿੰਦੇ ਸੀ ਵੀ ਇਹਦੇ ਚ ਜਦੋਂ ਆਪਾਂ ਕੋਈ ਇਦਾਂ ਕਰਕੇ ਪਾਉਂਦੇ ਆ ਸ਼ਾਇ ਚਾਹ ਉਹਦੇ ਚ ਇੱਥੇ ਇਕੱਠੀ ਹੋ ਜਾਂਦੀ, ਇਕੱਠੀ ਹੋ ਜਾਂਦੀ, ਜਮਾ ਹੋ ਜਾਂਦੀ ਇਹਦੇ ਚ। ਤਾਂ ਇਹਨੂੰ ਬੈਂਕ ਕਹਿੰਦੇ। ਬੈਂਕ ਤੋਂ ਹਾਂ, ਜਿਵੇਂ ਪੈਸੇ ਬੈਂਕ 'ਚ ਜਮਾ ਕਰਾਉਂਦੇ ਆ ਉੱਥੇ ਜਮਾ ਹੋ ਜਾਂਦੇ ਆ, ਇਹਦੇ 'ਚ ਚਾਹ ਜਮਾ ਹੋ ਜਾਂਦੀ ਆ, ਇਹ ਫਿਰ ਬੰਕੂ ਕਹਿੰਦੇ। ਬੰਕੂ ਮੈਂ ਇੱਕ ਜਗ੍ਹਾ ਬੈਠਾ ਸੀਗਾ, ਖਾਲੇ ਦੀ ਖਾਟੀ ਸੀਗੀ, ਜਲੇਬੀਆਂ ਵੀ ਆ ਗਈਆਂ, ਉੱਥੇ ਚਾਹ ਵੀ ਆ ਗਈ। ਉੱਥੇ ਬੰਦਾ ਹੁਣ ਮੈਨੂੰ ਕਹੀ ਜਾਈ ਉਹ ਬੰਕੂ ਪਕੜਾਈਏ, ਬੰਕੂ ਪਕੜਾਈਏ। ਹੁਣ ਮੈਨੂੰ ਪਤਾ ਨਾ ਲੱਗੇ ਵੀ ਇਹ ਕਿਆ ਬਈ ਹੈ। ਵੈਸੇ ਤਾਂ ਤੁਹਾਡੇ ਵੀ ਚਾਹ ਬਹੁਤ ਜ਼ਿਆਦਾ ਪੱਕਦੀ ਆ। ਹਾਂਜੀ ਕਿਉਂਕਿ ਸਾਡੇ ਪਿੰਡ ਵੀ ਵੈਸੇ ਚਾਹ ਦਾ ਕਲਚਰ ਜਿਹੜਾ ਵਾ ਨਾ, ਬਹੁਤ ਸਾਰੇ ਘਰ ਤਾਂ ਐਡੇ ਪੱਕੇ ਹੁੰਦੇ ਸੀ ਜ਼ੋਰ ਵਾਲੇ ਚਾਹ ਦੇ ਨਾ, ਵੀ ਉਦੋਂ ਰਸ ਨਾ ਆਇਆ ਜਲੇਬੀਆਂ ਨਾਲ ਰੋਟੀ ਘਾਟੀ। ਇਹ ਨਾ ਰਾਣਾ ਸਾਹਿਬ ਤੁਹਾਡੇ ਮੂੰਹ 'ਚ ਗੁਲਾਬ ਦਾ ਫੁੱਲ, ਇਹ ਜਿਹੜੇ ਪਿੰਡਾਂ 'ਚ ਕੰਮਕਾਰ ਵਾਲੇ ਬੰਦੇ ਆ ਨਾ, ਜਿੱਥੇ ਬਰੀਕੀ ਦਾ ਕੰਮ ਆ, ਬਹੁਤਾ ਕੰਮ ਆ, ਉੱਥੇ ਚਾਹ ਚੱਲਣੀ ਓ ਚੱਲਣੀ। ਜ਼ਿਮੀਦਾਰੇ ਦੇ ਕੰਮ 'ਚ ਚਾਹ ਤੁਸੀਂ ਕੱਢ ਨਹੀਂ ਸਕਦੇ ਵਿੱਚੋਂ, ਹੋਵੇ ਜ਼ਿਮੀਦਾਰ ਹੱਡ ਤੱਤੇ ਨਾ ਕਰੇ ਤਾਂ ਇਹ ਹੋ ਨਹੀਂ ਸਕਦਾ। ਇਹ ਤਾਂ ਚਾਹ ਤੋਂ ਬਗੈਰ ਨਹੀਂ। ਅੱਛਾ ਮੈਂ ਨਾ ਤੇ ਮੈਨੂੰ ਇੱਕ ਗੱਲ ਯਾਦ ਆ ਗਈ। ਹਾਂ ਮੇਰੀ ਅੰਮੀ ਸੀ ਨਾ ਹਾਂ ਉਹ ਕੋਈ ਉਦੋਂ ਚਾਹ ਮਿਣ ਕੇ ਉਦੋਂ ਇਹ ਨਹੀਂ ਬਸ ਉਦੋਂ ਦੇਚਕੀ ਭਰ ਕੇ ਪਕਾਣੇ ਵਾਲਾ ਸੀ ਹਿਸਾਬ ਕਿਤਾਬ, ਵੀ ਜਿੰਨੀ ਯਾਨੀ ਕਿ ਪਿਆਲੀਆਂ ਵਾਲੇ ਹਿਸਾਬ ਚੱਲ ਗਈ। ਤੇ ਜਿਹੜੀ ਬਚੀ ਆ ਤੇ ਹੁਣ ਤਾਂ ਅੱਧਾ ਕੱਪ ਵੀ ਦੇਖਿਆ ਕਈ ਵਾਰੀ ਘਰਾਂ 'ਚ ਇਸ ਤਰ੍ਹਾਂ ਹੀ। ਹੋਏ ਹੋਏ ਲੋਕ ਡਰਦੇ ਨਹੀਂ, ਹਾਂ, ਰੱਬ ਤੋਂ ਡਰਦੇ ਹਾਂ ਨਹੀਂ। ਦੁੱਧ ਮੈਂ ਇੱਕ ਥਾਂ ਤੇ ਗਿਆ, ਬੰਦੇ ਨੇ ਨਾ ਇੰਜੇ ਚਾਹ ਪੀਤੀ ਤੇ ਇੱਥੇ ਤੱਕ ਪਿਆਲੀ ਹੋਣੀ ਹਾਂ ਤੇ ਇਦਾਂ ਕਿ ਆਖੇ ਜੀ ਭਾਂਡੇ ਚੱਕ ਕੇ ਲੈ ਜਾ। ਹਾਂ ਮੇਰਾ ਦਿਲ ਕਰੇ ਵੀ ਮੈਂ ਚੱਕ ਕੇ ਪੀ ਲਾਂ। ਹਾਂ ਉੱਥੇ ਮੈਂ ਪਰਾਉਣਾ ਸੀ, ਮੈਂ ਪੀ ਤੇ ਨਹੀਂ ਹਾਂ ਸਕਦਾ। ਨਹੀਂ ਦੇਖੋ ਜੀ, ਵੈਸੇ ਤਾਂ ਖਾਣੇ ਪੀਣੇ ਦੀ ਕੋਈ ਚੀਜ਼ ਨਹੀਂ ਜ਼ਾਇਆ ਕਰਨੀ ਚਾਹੀਦੀ, ਲੇਕਿਨ ਜਿਹੜਾ ਦੁੱਧ ਆ ਨਾ ਨਾ ਇਹ ਨਹੀਂ, ਇਹਦੇ 'ਚ ਤਾਂ ਬਿਲਕੁਲ ਹੀ ਨਹੀਂ ਹੈ, ਹੀ ਨਹੀਂ ਗੁੰਜਾਇਸ਼ ਹੀ ਨਹੀਂ ਹੈ ਕਿ ਜਿਹੜਾ ਦੁੱਧ ਤੁਸੀਂ ਜ਼ਾਇਆ ਕਰੋ। ਖੋਤੀ ਵੀ ਰੱਖੀ ਹੈ ਤੁਸੀਂ? ਹਾਂ ਰੱਖੀ ਆ। ਤੁਹਾਡੀ ਦਿਖਾ ਤਾਂ ਖੋਤੀ ਚੰਗੀ ਯਾਰ। ਇਹਦਾ ਨਾ ਹੁਣ ਸੌਦਾ ਕਰੀ। ਨਹੀਂ ਆਹੋ ਫਿਰ ਨਹੀਂ, ਫਿਰ ਭੰਡਦਾ ਬਹੁਤ ਆ ਵੀਡੀਓ 'ਚ। ਅੱਛਾ ਮੈਂ ਇਹਨੇ ਸੌਦਾ ਕੀਤਾ, ਮੈਨੂੰ ਬਹੁਤ ਸਾਰੇ ਲੋਕਾਂ ਨੇ ਬੇਈਮਾਨ ਬਣਾਤਾ, ਮੈਨੂੰ ਸਾਰੀ ਉਮਰ ਕਿਸੇ ਨੇ ਬੇਈਮਾਨ ਨਹੀਂ ਬਣਾਇਆ। ਆ ਖੋਤੇ ਵਾਲੇ ਸੌਦੇ 'ਚ ਮੈਨੂੰ ਬੇਈਮਾਨ ਬਣਾਤਾ। ਕਹਿੰਦੇ ਰਾਣਾ ਠੱਗੀ ਕਰ ਗਿਆ, ਰਾਣਾ ਇਹ ਕਰ, ਕਹਿੰਦੇ ਇੱਕ ਨੂੰ ਬਲਕਿ ਕਹਿੰਦਾ ਰਾਣਾ ਠੱਗ ਕਿੱਥੇ ਆ। ਮੈਂ ਕਹ ਲੈ ਯਾਰ ਹੈ। ਅੱਛਾ ਮੈਂ ਇਹ ਕਹਿਣਾ ਆ, ਇੱਕ ਹੋਰ ਵੀ ਗੱਲ ਸੁਣ ਲਓ। ਹਾਂ ਆ ਲੂਣ ਪਾਤਾ ਨੇ ਕੋਈ ਗੱਲ ਕੋਈ ਨਹੀਂ। ਉਹ ਮੈਂ ਕਹਿੰਦਾ ਵੀ ਇਹ ਗੱਲ ਹੈ ਵੀ ਮੈਂ ਇਹ ਬੱਚੀ ਦਈ ਇਹਨਾਂ ਨੂੰ, ਮੈਂ ਉਹਦੀ ਰੇਟ ਦੀ ਕੋਈ ਗੱਲ ਨਹੀਂ। ਹਾਂ ਮੈਂ ਕਿਹਾ ਵੀ ਬੰਦੇ ਤਾਂ ਮੁਫਤੀ 'ਚ ਭੰਡ ਦੇਣਗੇ। ਆਹੋ ਇਹ ਭਾਈ ਵੀ ਏਡੀ ਕਹਤੇ ਇੰਨੇ ਕੁ ਦੀ ਦਿੱਤੀ, ਹਾਂ ਵੀ ਏਡੀ ਕੁ ਵੱਛੀ ਵੀ ਆਹੋ ਕਈ ਕਹਿੰਦੇ ਜੀ ਉਹ ਤੈਨੂੰ ਲੱਖ ਰੁਪਏ ਦੀ ਦਿੱਤੀ। ਹਾਂ ਉਹ ਕਹਿੰਦੇ ਹਾਂ। ਅੱਛਾ ਜਿਹੜੀ ਤੂੰ ਗੱਲ ਕਰ ਰਿਹਾ ਸੀ ਨਾ, ਹੁਣ ਮੈਨੂੰ ਕਈ ਬੰਦਿਆਂ ਨੇ ਕਮੈਂਟ 'ਚ ਨਾ ਉਹ ਕਹਿੰਦੇ ਕਿ ਰਾਣੇ ਨੇ ਅੰਜਮ ਸਾਦਾ ਬੰਦਾ ਵਾ ਉਹਨੂੰ ਠੱਗ ਲਿਆ। ਕਹਿੰਦੇ ਰਾਣਾ ਇਸ ਵਜ੍ਹਾ ਤੋਂ ਨਹੀਂ ਆ ਰਿਹਾ। ਮੈਂ ਤਾਂ ਆਪਣੀ ਮਸਰੂਫੀਅਤ ਤੋਂ ਨਹੀਂ ਆ ਰਿਹਾ ਸੀ। ਹੈਂ ਕਹਿੰਦੇ ਵੀ ਉਹ ਠੱਗੀ ਲੱਗ ਗਿਆ ਤੇ ਇਸ ਕਰਕੇ ਮੈਂ ਕਿਹਾ ਵੀ ਇਹ ਤਾਂ ਅਰੇ ਉਦੋਂ ਤੂੰ ਹੀ ਆ ਵੀ ਕਿਹਾ ਵੀ ਸਾਨੂੰ ਇਹ ਜਿਹੜਾ ਵਾ ਨਾ, ਉਹ ਮੈਂ ਤਾਂ ਉਹਨੂੰ ਗੁਲਾਮੀਉদ্দিন ਨੂੰ ਕਹਿ ਰਿਹਾ ਸੀ ਵੀ ਇਹਨੂੰ ਜਿਹੜਾ ਨਾ ਵੇਚ ਦੇ ਜਾਂ ਕਿਸੇ ਨੂੰ ਵੀ ਦੇ ਦੇ। ਨਹੀਂ ਹੁਣ ਸਫਾਈਆਂ ਦੇਣ ਦਾ ਕੋਈ ਲੋੜ ਨਹੀਂ, ਹੁਣ ਠੱਗ ਲਿਆ ਫਿਰ ਹੁਣ ਕਿਹੜਾ ਰੌਲਾ। ਠੱਗੇ ਗਏ ਅਸੀਂ ਆ ਮੰਨਦੇ ਆ ਵੀ ਠੱਗ ਲਿਆ, ਚਾਹ ਪਿਲਾ ਕੇ ਤੇ ਜਲੇਬੀਆਂ ਖਿਲਾ ਕੇ ਠੱਗੇ। ਤੇ ਦੇਖੋ ਜੀ ਅਸੀਂ ਹੁਣ ਇਸ ਟਾਈਮ 4 ਮਿਲਾਂ ਤੇ ਬੈਠੇ ਆ। ਰਾਣਾ ਸਾਹਿਬ ਅਸੀਂ ਆਪਣੇ ਨਾ ਸੁਣਿਆ ਆਪਣੇ ਪਿਓ ਦਾਦੇ ਤੋਂ ਵੀ ਇਹ ਇੱਥੇ ਪਿੰਡ ਤੋਂ ਬਾਹਰ ਘਰ ਕੋਈ ਨਹੀਂ ਹੁੰਦਾ ਸੀ, ਜਿਵੇਂ ਤੁਹਾਡੇ ਗੁਜਰੇ। ਹੁਣ ਲੋਕ ਡੇਰਿਆਂ ਡੰਡਿਆਂ ਤੇ ਹੁਣ 4 ਮਿਲਾਂ ਤੇ ਇੱਥੇ 4 ਮਿਲਾਂ ਤੇ ਕੋਈ ਲਾਗੇ ਪਿੰਡ ਨਹੀਂ, 4 ਤੋਂ ਹੀ ਬਲਕਿ ਦੂਰ ਹੋ ਗਿਆ। ਤੇ ਆਪਾਂ ਤੁਸੀਂ ਦੇਖ ਲਓ ਵੀ ਸਾਡੇ ਇਸ ਪਾਸੇ ਵੀ ਡੇਰਾ ਹਾਂ ਨਹੀਂ ਪੂਰੀ ਵਾਸਿਓ
ਤੇ ਇਦਾਂ ਸੱਜੇ ਖੱਬੇ ਯਾਰ ਹੁਣ ਜਿਹੜੇ ਬਹੁਤੇ ਦੂਰ ਆ ਨਾ ਖੇਤ, ਹਾਂਜੀ ਉਹ ਫਿਰ ਬੰਦੇ ਕਰਦੇ ਹੀ ਆ ਕਿ ਫਿਰ ਉੱਥੇ ਹੁਣ ਜੇ ਹੁਣ ਇੱਥੋਂ ਰੋਟੀ ਲੈਣ ਜਾਓ ਚਾਹ ਲੈਣ ਜਾਓ ਤੇ ਫਿਰ ਤਾਂ ਨਹੀਂ ਨਾ ਕੰਮ ਹੈ। ਉਹ ਫਿਰ ਇਸ ਕਰਕੇ ਹੀ ਆ ਕਿ ਵਾਸੋਂ ਜਿਹੜੀ ਆ ਨਾ ਬਣਾਈ ਹੋਈ ਆ, ਉੱਥੇ ਰਹਿੰਦੇ ਆ ਸਾਰੇ। ਔਰ ਨਾਲੇ ਖਾਸ ਤੌਰ ਤੇ ਜਿੱਥੇ ਕੰਮ ਹੈ ਨਾ ਸਬਜ਼ੀਆਂ ਸੁਬਜ਼ੀਆਂ ਦਾ ਜਾਂ ਮੱਕੀ ਦਾ ਇਹ, ਉਹ ਭੇਡਾਂ ਚੁਗਦੀਆਂ ਹਾਂ ਹਾਂ ਆਲੂ ਪੱਟੇ ਤੋਂ ਕਿਸੇ ਨੇ ਤੇ ਕਈਆਂ ਨੇ ਉਂਝ ਹੀ ਜਾੜ ਤੇ ਮਟਰ ਜਾੜ ਤੇ ਕਈਆਂ ਨੇ ਗੋਭੀ ਜਾੜ ਤੀ। ਆਲੂਆਂ ਵਾਲੇ ਤਾਂ ਐਤਕੀ ਠੀਕ ਹੀ ਰਹਿ ਗਏ। ਹਾਂ ਰੱਬ ਠੀਕ ਰੱਖੇ ਜੀ। ਚਲੋ ਕੋਈ ਫਸਲ ਤਾਂ ਹੋਵੇ ਜਿਹੜੀ ਆਸਰਾ ਕਰ ਦੇ। ਹਾਂ ਕੋਈ ਤਾਂ ਆਸਰਾ ਹੋਵੇ। ਹਾਂ ਆਲੂ ਖੈਰ ਸਾਡੇ ਇੱਥੇ ਆਮ ਲੱਗਦੇ ਨਹੀਂ ਹੈ, ਆ ਮਿੰਟ ਗੁਮਰੀ ਲੱਗਦੇ ਦਰਿਆ ਦੇ ਪਰਲੇ ਪਾਸੇ, ਪਰ ਰੱਬ ਉਹਨਾਂ ਨੂੰ ਰੋਜ਼ੀ ਦੇਵੇ। ਅੱਛਾ ਵੀ ਖਾਲਦ ਨਾ ਇਹ ਪਿਆਲੀਆਂ ਤੋਂ ਦੇਖ ਕੇ ਇੱਕ ਗੱਲ ਆਈ ਸੀ ਇਹਨਾਂ 'ਚ, ਮੈਨੂੰ ਨਾ ਛੋਟੇ ਹੁੰਦੇ ਨੂੰ ਜਦੋਂ ਮੈਂ ਪਹਿਲੀ ਦੂਸਰੀ 'ਚ ਪੜ੍ਹਦਾ ਸੀ, ਮੈਨੂੰ ਕਿਸੇ ਮੁੰਡੇ ਨੇ ਕਹਿਤਾ ਵੀ ਇਹ ਪਿਆਲੀਆਂ ਨਾ ਹੱਡੀਆਂ ਨਾ ਬਣਦੀਆਂ। ਅੱਛਾ ਮੈਂ ਤਾਂ ਕੋਈ ਸਾਲ 2 ਸਾਲ ਇਹਨਾਂ 'ਚ ਫਿਰ ਜਿਹੜਾ ਵਾ ਨਾ ਕੋਈ ਸ਼ੈ ਖਾਦੀ ਪੀਤੀ ਨਹੀਂ ਆ। ਚਾਹ ਵੀ ਨਾ ਸਿਲਵਰ ਵਾਲੇ ਭਾਂਡੇ 'ਚ। ਤੁਸੀਂ ਐਡੇ ਕਾਰੀਗਰ ਬੰਦੇ ਆ ਵੀ ਇਹ ਤਾਂ ਮਿੱਟੀ ਨਾਲ ਬਣਦੀਆਂ। ਨਹੀਂ ਬਸ ਉਹਨੇ ਬਸ ਉਦੋਂ ਹੈ ਹੀ ਛੋਟੇ ਸੀ, ਉਹਨੇ ਬੰਦੇ ਨੇ ਉਹਨੇ ਕਿਹਾ ਚਿੱਟੇ ਰੰਗ ਕਰਕੇ ਨਾ, ਉਹਨੇ ਕਿਹਾ ਇਹ ਜਿਹੜੀਆਂ ਨਾ ਇਹ ਹੱਡੀਆਂ ਨਾ ਬਣਦੀਆਂ। ਬਸ ਉਹ ਮੈਨੂੰ ਪਿਆਲੀ ਦੇਖਦੇ ਹੀ ਹੱਡੀ ਤਾਂ ਜੇ ਇਹਨੇ ਚ ਆ ਜਾਂਦਾ ਸੀ। ਮੈਂ ਤਾਂ 2 ਸਾਲ ਜਿਹੜਾ ਨਾ ਉਹਦੇ 'ਚ ਸਿਲਵਰ ਵਾਲੇ ਭਾਂਡੇ 'ਚ ਹੀ ਆਪਣੇ 'ਚ ਉਹਦੇ 'ਚ ਹੀ ਚਾਹ ਪੀਣੀ ਤੇ ਉੱਤੋਂ ਹੀ। ਹਾਂ ਇਹ ਤਾਂ ਜੀ ਚਾਹ ਤੁਹਾਡੀ ਨਾ ਸਵਾਦ ਵੱਧ ਜਾਂਦਾ ਹਾਂ। ਇਸ ਪਿਆਲੀ 'ਚ। ਇਹ ਮਿੱਟੀ ਦੀ ਉੱਤੇ ਰੰਗ ਕੀਤਾ, ਇਹਦੇ ਤੇ ਫੁੱਲ ਬਣਾਇਆ ਏਡਾ ਸੋਹਣਾ ਫੁੱਲ। ਕਈ ਲੋਕ ਇੰਡੀਆ ਦੇ ਵਿੱਚ ਨਾ ਲੋਕ ਪਿਆਲੀਆਂ 'ਚ ਚਾਹ ਨਹੀਂ ਪੀਂਦੇ ਜ਼ਿਆਦਾਤਰ, ਗਲਾਸ 'ਚ ਚਾਹ ਗਲਾਸ 'ਚ ਪੀਂਦੇ ਆ। ਹਾਂ ਉਹਨਾਂ ਨੇ ਨਾਲ ਥੱਲੇ ਜਾਂ ਕਾਗਜ਼ ਰੱਖ ਲੈਣਾ ਜਾਂ ਕੱਪੜਾ ਗਲਾਸ ਵਿੱਚ ਪਾ ਕੇ ਉਹ ਗਲਾਸੀ ਜੀ 'ਚ ਜਿਹੜਾ ਵਾ ਨਾ ਪੀਂਦੇ। ਪਰ ਜਿਹੜਾ ਪਿਆਲੀ ਦਾ ਆ ਨਾ ਮਜ਼ਾ, ਅੱਛਾ ਦੇਖ ਇੱਥੋਂ ਫੜੀ ਜਾਂਦੀ ਨਾ ਜਦੋਂ ਗਰਮ ਵੀ ਨਹੀਂ ਹੁੰਦੀ ਹੈ ਹੈਂ, ਉਹ ਜਿਹੜੇ ਬੰਦੇ ਪਿਆਲੀ ਵਾਲੇ ਆਦੀ ਆ ਉਹਨਾਂ ਨੂੰ ਕੱਪ 'ਚ ਦੇ ਦਿਓ ਤੇ ਉਹਨਾਂ ਨੂੰ ਬੜੀ ਉਲਝਣ ਹੁੰਦੀ ਆ। ਉਹ ਗਲਾਸੀ 'ਚ ਕਿਉਂ ਪੀਂਦੇ ਆ? ਗਲਾਸੀ ਤੇ ਚਾਹ ਪੀ ਨਹੀਂ ਸਕਦਾ ਬੰਦਾ। ਨਹੀਂ ਹੋਟਲਾਂ ਹਾਂ ਸ਼ੀਸ਼ੇ ਦੀ ਹੋਟਲ ਸਟੀਲ ਦੇ ਗਲਾਸਾਂ 'ਚ ਸਟੀਲ 'ਚ ਵੀ ਉਹ ਤਪਦੀ ਨਹੀਂ ਗਲਾਸੀ? ਜਿਹੜੀ ਪੰਜਾਬੀ ਆਪਣੀ ਫਿਲਮਾਂ ਉਹ ਅਕਸਰ ਦੇਖੀ ਵੀ ਗਲਾਸ 'ਚ ਚਾਹ ਪਾ ਕੇ ਪੀਂਦੇ। ਨਹੀਂ ਜੇ ਤਾਂ ਪਾਣਗੇ ਸੀਸੇ ਦੀ 'ਚ ਉਹ ਤਾਂ ਭੜਕ ਦੇਣੀ, ਟੁੱਟ ਜੂਗਾ। ਨਹੀਂ ਜੇ ਪਾਣਗੇ ਸਟੀਲ ਦੀ 'ਚ ਜਾਂ ਸਿਲਵਰ ਦੀ 'ਚ ਉਹ ਤਪ ਜੂਗੀ। ਨਹੀਂ ਉਹ ਯਾਰ ਉਹ ਸ਼ੀਸ਼ਾ ਨਾ ਮਜ਼ਬੂਤ ਹੁੰਦਾ ਕਈ ਜਗ੍ਹਾ ਤੇ ਹੁਣ ਵੀ। ਬਲਕਿ ਦੱਸਾਂ ਕਿਆ ਵਾ, ਉਹ ਹੋਟਲਾਂ ਹਾਟਲਾਂ ਜਿਹੜੇ ਦੂਰ ਨਾ ਉਹਨਾਂ ਨੇ 6 ਦਾ ਬਣਾਇਆ ਹੁੰਦਾ ਵਾ। 6 ਗਲਾਸੀਆਂ ਆਉਂਦੀਆਂ ਵਾ ਉਹ ਕੰਟੇਨਰ ਜੇ 'ਚ, ਉਹ ਇੰਜ ਉੱਪਰੋਂ ਫੜ ਲੈਂਦੇ ਆ 6 ਗਲਾਸੀਆਂ ਯਾਨੀ ਕਿ ਜਿਹੜਾ ਵਾ ਨਾ ਲੈ ਜਾਂਦੇ ਆ, ਕਿਉਂਕਿ ਉਹ ਗਲਾਸੀ ਜਿਹੜੀ ਹੈ ਨਾ ਫਿੱਟ ਅੱਛੀ ਹੁੰਦੀ ਨਹੀਂ ਹੈ। ਫਿਰ ਜੇ ਉਹ ਸਟੀਲ ਦੇ ਨੂੰ ਜੇ ਕਿਸੇ ਕਾਗਜ਼ ਕੂਗਜ਼ ਨਾਲ ਹੀ ਫੜਨਾ ਤੇ ਫਿਰ ਤੁਹਾਨੂੰ ਪਿਆਲੀ ਕੀ ਕਹਿੰਦੀ ਹੈ? ਫਿਰ ਪਿਆਲੀ 'ਚ ਪੀ ਲਿਆ ਕਰੋ। ਪੁੱਛਾਂਗੇ ਕਿਸੇ ਨੂੰ, ਪੁੱਛਾਂਗੇ। ਚਲੋ ਕਿ ਚੇਤੇ ਨਹੀਂ। ਤੂੰ ਇੱਕ ਪਾਸੇ ਦਿਖਾਇਆ ਡੇਰਾ, ਦੂਏ ਪਾਸੇ ਇੱਧਰ ਵੀ ਦਿਖਾ। ਕੰਮ ਕਰ ਰਹੀਆਂ ਹੁੰਦਾ। ਅੱਛਾ ਡੇਰਾ ਜਿਹੜਾ ਇਸ ਪਾਸੇ ਤਾਏ ਦਾ ਦਿਖਾ ਦੇ, ਕੋਈ ਇੱਧਰ ਦਿਖਾ ਦੇ, ਕੋਈ ਉਹ ਖੋਤੀ ਦਿਖਾਈ। ਅੱਛਾ ਖਾਲਦ ਉਰਾ ਆ, ਫਿਰ ਇੱਕ ਹੋਰ ਗੱਲ ਦਾ ਦੱਸਾਂ। ਉਹ ਦਿਖਾ ਲੈਣ ਦੇ ਡੇਰਾ। ਇਹ ਜੀ ਤਾਏ ਦਾ ਇਹਨਾਂ ਦਾ ਡੇਰਾ। ਤੇ ਇਹ ਸਾਡੇ ਇਹ ਜਿਹੜੇ ਇਸ ਡੇਰੇ ਦੇ ਤੇ ਕਹਿ ਲਓ ਵੀ ਇੱਕੋ ਬਜ਼ੁਰਗ ਸੀਗੇ ਤੇ ਬੜਾ ਉਹਨਾਂ ਦਾ ਨਾਮ ਸੀ। ਬੜੇ ਸਿਆਣੇ ਬੰਦੇ ਸੀ, ਬੜੇ ਗਾਲੜੀ ਬੰਦੇ ਸੀ। ਇਹਨਾਂ ਦੀ ਇੱਕ ਵਾਰੀ ਮੈਂ ਗੱਲ ਵੀ ਸੁਣਾਈ ਸੀ ਤੁਹਾਨੂੰ। ਇਹ ਜੀ ਗੋਭੀ ਦਾ ਪੱਠੇ, ਗੋਭੀ ਦੇ ਪੱਤੇ ਕੁਤਰ ਰਿਹਾ ਹੈ। ਇਹਦੇ ਵਿੱਚ ਤੂੜੀ ਪਾਉਂਗੇ? ਹਾਂ। ਮਸ਼ੀਨ ਦੀ ਤਾਂ ਆਵਾਜ਼ ਇੰਨੀ ਆ ਵੀ ਜਿਹੜਾ ਨਾਲ ਦੇ ਮੀਲ ਤੇ ਸੁਣੀ ਜਾਂਦੀ ਹੁਣ। ਆਵਾਜ਼ ਹੀ ਬੜੀ ਹੈ ਤੇਰੇ ਟੋਕੇ ਦੀ। ਅੱਛਾ ਤੂੰ ਜਿਹੜੀ ਗੱਲ ਕਰ ਰਿਹਾ ਸੀ ਨੀ ਸੌਂਫ ਦਾ ਰਾਣੇ ਨੂੰ ਮਸ਼ਵਰਾ ਦਿੱਤਾ ਹੋਣਾ, ਤੇ ਆ ਕੱਚੀ ਕੰਧਾਂ ਦਾ ਨਹੀਂ ਤੂੰ ਪੁੱਛਿਆ ਵੀ ਇਹ ਮਸ਼ਵਰਾ ਕਿਹਨੇ ਦਿੱਤਾ? ਬਹੁਤ ਸੋਹਣਾ ਕੰਮ ਹੋਇਆ, ਸੋਹਣਾ ਕੰਮ। ਹਾਂ ਇਹ ਤੁਹਾਡੀਆਂ ਵੀ ਇਹੀ ਬਣੀਆਂ? ਹਾਂ ਮੈਂ ਪਹਿਲਾਂ ਬਣਾਈਆਂ ਸੀ ਤੇ ਫਿਰ ਖਾਲਦ ਨੂੰ ਜਿਹੜਾ ਵਾ ਨਾ ਜਿਹੜੇ ਕੱਚੀ ਕੰਧਾ ਕੋਈ ਬੰਦਾ ਵੀ ਬਣਾਵੇ ਨਾ, ਚਾਹੇ ਰਾਣੇ ਮਗਰ ਲੱਗ ਕੇ ਤੁਸੀਂ ਬਣਾ ਲੀਆਂ ਮਿਸਾਲ, ਪਰ ਇਹਨਾਂ ਨੂੰ ਲਿਪਣਾ ਵੀ ਪੈਂਦਾ। ਹਾਂ ਲਿਪਿਆ ਕਿਸੇ ਨੇ ਹੈ ਨਹੀਂ। ਇੱਕ ਮੌਸਮ ਦੀ ਮੀਂਹ ਪਏ ਆ ਤੇ ਉਹ ਦਿਖਾ ਕੰਧਾ, ਮੇਰਾ ਮੂੰਹ ਦਿਖਾਈ ਜਾਂਦਾ, ਕੰਧਾ ਦਿਖਾ ਜਿਹਨਾਂ ਦੀ। ਇਹ ਨਹੀਂ ਇੱਕ ਨੇ ਇੱਕ ਇਹ ਪਤਾ ਕਿੰਨੇ ਸਾਲ ਹੋ ਗਏ? ਇੱਕ ਮਹੀਨੇ ਨਹੀਂ 8 ਸਾਲ ਹੋ ਗਏ ਬਣੀਆਂ ਨੂੰ ਇਹਨਾਂ ਨੂੰ। 8 ਸਾਲ ਹੋ ਗਏ, 8-10 ਸਾਲ ਹੋ ਗਏ। ਪਹਿਲਾ ਹੀ ਸਾਲ ਸੀ ਉਹਦਾ। ਇੱਕ ਮੀਂਹ ਕਹਿੰਦਾ ਇਹਦੇ ਤੇ ਤਾਂ ਪਤਾ ਨਹੀਂ ਕਿਤਨੇ 8-10 ਸਾਲ ਚ ਕਿੰਨੇ ਮੀਂਹ ਪੈਂਦੇ ਆ। ਚਾਹ ਪਾ ਰਿਹਾ। ਹਾਂ
ਇਹ ਹੁਣ ਖਾਲਦ ਨੂੰ ਚਾਹ ਦਾ ਐਡਾ ਤਜਰਬਾ ਹੈ ਨਹੀਂ, ਇਹਨੇ ਪੱਤੀ ਨਾ ਬਾਬਾ ਹਾਂ ਬਾਜੂ ਦਾ ਨਹੀਂ, ਤੂੰ ਜਿਹੜਾ ਵਾ ਨਾ ਆ ਚੂਹ ਵੀ ਆ ਗਈ। ਆਹੋ ਜਲੇਬੀਆਂ ਦੱਸ ਆਪਣੇ ਪਿੰਡ ਵਾਲੀਆਂ ਨਹੀਂ ਹੈ। ਭਾਈ ਖਾਲਦ ਪਾ ਦੇ ਇੱਥੇ ਕੱਢੀਆਂ ਹੂੰ ਉਹ ਬੰਦਿਆਂ ਨੂੰ ਸਮਝ ਤਾਂ ਉਹਦੀ ਆਉਂਦੀ ਨਹੀਂ। ਨਹੀਂ ਚੱਲ ਰਹਿਣ ਦੇ। ਅੱਛਾ ਗੱਲ ਸੁਣ, ਸਾਡੇ ਨਾ ਜੀ ਅਸੀਂ ਵੈੜੀ ਵੀ ਲੈ ਲਈ, ਤੁਹਾਨੂੰ ਡੇਰਾ ਡੰਡਾ ਵੀ ਦਿਖਾਤਾ, ਚਾਹ ਜਲੇਬੀ ਅਸੀਂ ਖਾ ਰਹੇ ਹਾਂ ਤੇ ਹੁਣ ਅਸੀਂ ਚਲੇ ਜਾਣਾ ਘਰ ਨੂੰ। ਤੇ ਖਾਲਦ ਨੰਬਰਦਾਰ ਸਾਹਿਬ ਬੜੀ ਤੁਹਾਡੀ ਮਿਹਰਬਾਨੀ, ਬੜਾ ਚੰਗਾ ਲੱਗਿਆ ਤੁਹਾਡੇ ਕੋਲ ਆ ਕੇ, ਬੜੀ ਤੁਸੀਂ ਸਾਡੀ ਸੇਵਾ ਕੀਤੀ ਤੇ ਤੁਹਾਡਾ ਡੇਰਾ ਪਸੰਦ ਆ ਸਾਰਾ ਕੁਝ। ਅੱਛਾ ਤੂੰ ਕਹਿੰਦਾ ਸੇਵਾ ਕੀਤੀ, ਹਾਂ ਇਹ ਤਾਂ ਸੇਵਾ ਤੂੰ ਕਰਵਾਈ ਆ। ਹਾਂ ਹਾਂ ਜਲੇਬੀਆਂ ਤਾਂ ਕਹਿ ਕੇ ਮੰਗਵਾਈਆਂ ਤੂੰ ਇੰਨੀ ਦੂਰੋਂ। ਹਾਂ ਤੇ ਕਹਿੰਦੇ ਪ੍ਰਾਹੁਣੇ ਤੇ ਜ਼ਬਾਨ ਨਹੀਂ ਹੁੰਦੀ ਹੈ। ਪ੍ਰਾਹੁਣਾ ਬੇਜ਼ਬਾਨ ਹੁੰਦਾ। ਹਾਂ ਪਰ ਆ ਤਾਂ ਕੋਈ ਨਹੀਂ ਹੈ। ਤੇ ਬੜੀ ਮਿਹਰਬਾਨੀ ਜੀ। ਸਾਡੇ ਪਿੰਡਾਂ ਵਾਲੇ ਜਦੋਂ ਦੇ ਇਹਨਾਂ ਦੀ ਰਹਿਤਲ ਬਹਿਤਲ ਬਦਲੀ ਆ ਨਾ, ਰਹਿਤਲ ਬਹਿਤਲ ਇਹ ਬਦਲੀ ਵੀ ਸ਼ਹਿਰਾਂ 'ਚ ਚਲੇ ਗਏ, ਕੋਈ ਬਾਹਰਲੇ ਮੁਲਕਾਂ 'ਚ ਚਲੇ ਗਏ। ਸੋ ਮੈਂ ਗੱਲ ਕਰਨ ਲੱਗਿਆ ਸੀਗਾ ਵੀ ਜਿਹੜਾ ਤੜਕੇ ਉੱਠਣ ਵਾਲੀ ਗੱਲ ਸੀ ਨਾ, ਸਾਡੀ ਉਹਦੇ 'ਚ ਕਾਮਯਾਬੀ ਸੀ। ਅਸੀਂ ਤੜਕੇ ਜਦੋਂ ਦਾ ਉੱਠਣਾ ਬੰਦ ਕਰਤਾ ਨਾ, ਅਸੀਂ ਤਾਂ ਘਰ ਉੱਠਦੇ ਹਾਂ, ਵਿੱਚੋਂ ਕਈ ਬੰਦੇ ਤੇ ਉੱਥੋਂ ਆ ਕੇ ਸਾਡੀ ਰਹਿਤਲ ਬਹਿਤਲ ਬਦਲੀ। ਜਦੋਂ ਬੰਦੇ ਸਾਜਰੇ ਉੱਠਦੇ ਸੀ ਨਾ ਤੇ ਸਾਰੀ ਗੱਲਬਾਤ, ਹੁਣ ਚਾਹੇ ਤੁਸੀਂ ਸ਼ਹਿਰਾਂ 'ਚ ਚਲੇ ਜਾਓ, ਜਿੱਥੇ ਮਰਜ਼ੀ ਚਲੇ ਅੱਛਾ ਹੁਣ ਵੀ ਮਾਡਰਨ ਦੌਰ 'ਚ ਵੀ ਨਾ ਜਿਹੜੀ ਬਹੁਤ ਜ਼ਿਆਦਾ ਪੜ੍ਹੀ ਜਾਣੇ ਵਾਲੀ ਕਿਤਾਬ ਆ ਨਾ ਇੱਕ, ਉਹ ਹੈਗੀ ਆ 5 AM ਕਲੱਬ, ਕੁਛ ਇਸ ਤਰ੍ਹਾਂ ਦੀ। ਯਾਨੀ ਕਿ ਜਿਹੜੇ ਬੰਦੇ ਸਾਜਰੇ, ਜਿੰਨੇ ਵੀ ਕਾਮਯਾਬ ਬੰਦੇ ਆ ਨਾ ਹੁਣ ਵੀ, ਉਹਨਾਂ ਦਾ ਸਾਰਿਆਂ ਦੀ ਰੁਟੀਨ ਇਹੀ ਹੈ ਕਿ ਸਾਜਰੇ ਉੱਠਦੇ ਆ। ਕੋਈ ਬੰਦਾ ਐਸਾ ਨਹੀਂ ਹੈ। ਤੂੰ ਵੀ ਪੀ ਲਾ ਕੇ। ਹਾਂ ਬੰਬਾ ਦਿਖਾਣਾ, ਇੱਕ ਮਿੰਟ ਬੰਦ ਕਰ ਦਿਖਾਣਾ ਯਾਰ। ਇੱਥੇ ਨਲਕਾ ਵੀ ਕਿਤੇ ਲਾ ਲਾ ਹੈ, ਹੱਥ ਧੋਣ ਵਾਸਤੇ ਟੂਬਲ, ਹੱਥ ਧੋਣ ਵਾਸਤੇ ਟੂਬਲ ਚਲਾਣਾ। ਅੱਛਾ ਇਹ ਭਾਈ ਨਾ ਉਹ ਕਹਿੰਦੇ ਚਿੜੀ ਦਾ ਸ਼ਿਕਾਰ ਤੋਪ ਨਾ ਕਰਨਾ। ਚਿੜੀ ਨੂੰ ਤੋਪ ਨਾ ਮਾਰਦੇ ਆ ਵੀ ਉਹ ਗਲੇਲ ਚਾਹੀਦੀ ਉਹਦੇ ਵਾਸਤੇ। ਇਹ ਇੱਕ ਚਬੱਚਾ ਕਾਹਦੇ ਵਾਸਤੇ? ਇਹ ਚੱਲ ਗਿਆ ਕੈਮਰਾ ਤੇ ਫਿਰ ਸਾਨੂੰ ਦੱਸ ਤੁਸੀਂ। ਅਸੀਂ ਜੀ ਹੁਣ ਤੁਹਾਨੂੰ ਦਿਖਾ ਰਹੇ ਹਾਂ ਰਾਣੇ ਖਾਲਦ ਸਾਹਿਬ ਦਾ ਬੰਬਾ, ਵੀ ਇਹਨਾਂ ਨੇ ਬੰਬਾ ਲਾਇਆ, ਵੀ ਕਿੰਨੇ ਫੁੱਟ ਖੂਹ ਆ ਸਾਰਾ ਦਿਖਾਉਂਦੇ ਆ। ਰਾਣਾ ਸਾਹਿਬ ਇਹ ਦੂਆ ਚਬੱਚਾ ਕਾਹਦੇ ਵਾਸਤੇ? ਵੀ ਇਹ ਕੋਈ ਲੇਟਣ ਲਈ ਨਹੀਂ ਬਣਾਇਆ ਹੈ ਚਬੱਚਾ। ਹਾਂ ਇਹ ਜਿਹੜਾ ਵਾ ਨਾ ਉਹ ਖਾਦ ਵਾਲਾ ਜਿਹੜਾ ਦੇਸੀ ਆ ਨਾ ਘੋਲ ਤਿਆਰ ਕਰਨੇ ਵਾਲਾ, ਇਹ ਉਹਦੇ ਲਈ ਬਣਾਇਆ ਹੈ ਵਾ, ਬਾਇਓ ਫਰਟੀਲਾਈਜ਼ਰ ਜਿਹੜਾ ਵਾ ਉਸ ਲਈ। ਹੋਰ ਤੇਰਾ ਕੀ ਖਿਆਲ ਆ ਕਿ ਜਿਸ ਤਰ੍ਹਾਂ ਕਹਿੰਦੇ ਵੀ ਆ ਪਾਣੀ ਲਈ ਬਣਾਇਆ ਤੇ ਵੈਸੇ ਹੀ ਵਿੱਚੋਂ ਦਿਖਾ ਦੇ ਚਬੱਚੇ। ਹਾਂ ਤੂੰ ਤਾਂ ਫਿਰਦਾ ਮੀਲ ਤੇ ਤੁਰਿਆ, ਇਸ ਵਿੱਚੋਂ ਦਿਖਾ ਪਾ। ਇਹਦੇ ਚ ਪਹਿਲੇ ਬਣਾਉਂਦੇ ਰਹੇ ਆ ਨਾ, ਉਹਦੇ ਚ ਇਹਦਾ ਵੇਸਟ ਡੀਕੰਪੋਜ਼ਰ ਪਾ ਕੇ ਤੇ ਗੋਬਰ ਤੇ ਇਹ ਉਹ, ਤੇ ਇਹਦੇ ਚ ਹੁਣ ਫਿਰ ਬਣਾਉਣਾ ਵਾ। ਹਾਂ ਤੇ ਉਹ ਫਿਰ ਉਹ ਵੀ ਤੁਸੀਂ ਮਸ਼ਵਰਾ ਦਿਆ? ਹੈਂ ਨਹੀਂ ਇਹ ਘਰੇ ਨਹੀਂ, ਪਰ ਲੇਕਿਨ ਮੈਂ ਹੁਣ ਇਹ ਵੈਸੇ ਮਤਰੂਕ ਹੋ ਗਿਆ ਸੀ, ਇਹ ਕਿੱਕਰਾਂ ਹੋ ਗਈਆਂ ਸੀ, ਮੈਂ ਇਹਨੂੰ ਕਿਹਾ ਦੁਬਾਰਾ ਕਰ ਇਹਨੂੰ ਸ਼ੁਰੂ। ਅੱਛਾ ਹਾਂ ਅੱਛਾ ਖੂਹ ਕਿੰਨਾ ਕੁ ਡੂੰਘਾ ਹੋਵੇ? ਖੂਹ ਬਹੁਤ ਡੂੰਘਾ। ਅੱਛਾ ਆ ਪੌੜੀਆਂ ਤੋਂ ਟਾਇਰ ਦੀਆਂ ਬਣਾਈਆਂ? ਸਾਡੇ ਖੂਹ ਨੂੰ ਲੋਹੇ ਦੀਆਂ। ਮੈਂ ਟਾਇਰ ਦੀਆਂ ਲਾਈਆਂ। ਅੱਛਾ ਇਹ ਅੱਧਾ ਟਾਇਰ ਬਾਹਰ ਆ, ਅੱਧਾ ਅੰਦਰ ਆ? ਹਾਂ ਅੱਛਾ ਜਿਵੇਂ ਮਰਜ਼ੀ ਖਿੱਚੀ ਜਾਓ, ਕੋਈ ਦੁੱਖ ਨਹੀਂ? ਨਹੀਂ 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 ਬਲਕਿ ਇਹ ਪਤਾ ਕੀ ਹੁੰਦਾ ਜੀ, ਹਾਂ ਇਹ ਤੁਸੀਂ ਜਿਸ ਟਾਈਮ ਇਹਨੂੰ ਪੌੜੀਆਂ ਦੇ ਉੱਤੇ ਚੜਨਾ, ਇਹਨਾਂ 'ਚ ਲਚਕ ਹਾਂ ਵੀ ਬੰਦੇ ਦੇ ਪੈਰ ਨੂੰ ਤਕਲੀਫ ਨਹੀਂ ਹੁੰਦੀ, ਹਾਰਡ ਨਹੀਂ ਹੁੰਦਾ, ਬੰਦਾ ਥੱਕਦਾ ਨਹੀਂ ਇਹਦੇ ਵਿੱਚ। ਉਹ ਇੱਕ ਹੱਥ ਨਾਲ ਹੁੰਦਾ ਵਾ, ਇੱਕ ਪੈਰ ਯਾਨੀ ਕਿ ਜਿਹੜਾ ਵਾ ਨਾ ਉਸ ਤਰ੍ਹਾਂ ਪਾਣੀ ਕਾਹਦਾ ਨਿਕੜਿਆ ਵਿੱਚ? ਇਹ ਥੱਲੇ ਪਾਣੀ ਉੱਤੇ ਆ ਜਾਂਦਾ। ਹਾਂ ਇੱਥੇ ਕ ਬਹਿ ਕੇ ਦਿਖਾ ਨਾ, ਇੱਥੇ ਬਹਿ ਕੇ ਪੌੜੀਆਂ ਵੀ ਦਿਖਾ ਤੇ ਹੇਠਾਂ ਪਾਣੀ ਵੀ ਦਿਖਾ। ਉਹ ਮੋਬਾਈਲ ਨਾ ਜਾਂਦਾ ਕਰੀ ਯਾਰ, ਬੜਾ ਡੂੰਘਾ ਖੂਹ। ਇਹ ਹੁਣ ਡੂੰਘੇ ਖੂਹਾਂ 'ਚ ਪਾਣੀ ਅਕਸਰ ਆ ਰਿਹਾ ਵਾ। 50 ਫੁੱਟ ਡੂੰਘਾ? ਸਾਡੇ ਵਾਲਾ ਵੀ 50 ਹੀ ਆ।
ਲੇਕਿਨ ਇੱਧਰ ਦਰਿਆ ਦੇ ਨੇੜੇ ਪੈ ਜਾਂਦਾ ਨਾ। ਅੱਛਾ ਚਲੋ ਠੀਕ ਆ। ਹਾਂ। ਅੱਛਾ ਇਹ 'ਚ ਬਟਨ ਲੱਗਿਆ ਹੈ। ਵਾਹ ਬਈ। ਉਹ ਖੇਤ 'ਚ ਲਾਲ ਰੰਗ ਦੀ ਬੋਰੀਆਂ ਕਾਹਦੀਆਂ ਭਰੀਆਂ ਪਈਆਂ ਉੱਥੇ ਬੋਰੀਆਂ? ਉਹ ਆਲੂ ਆਲੂ। ਅੱਛਾ ਇੱਥੋਂ ਦਿਖਾ ਤਾਂ ਬੰਦੇ। ਹਾਂ ਬੰਦੇ ਆਪਣੀ ਰੋਜ਼ੀ ਕੁੰਜ ਰਹੇ। ਹੁਣ ਉਹ ਆਲੂ ਪੱਕ ਗਏ ਨਾ ਤੇ ਹੁਣ ਇਦਾਂ ਭਰ ਭਰ ਕੇ ਯਾਰ ਆਲੂ ਕਿਤੇ ਆਪਾਂ ਉਂਝ ਵੀ ਦਿਖਾਈਏ ਕਿਤੇ ਜਾ ਕੇ। ਹਾਂ ਆਲੂ ਸਾਡੀ ਬੜੀ ਤਕੜੀ ਕਹਿ ਲਓ ਵੀ ਫਸਲ ਆ। ਠੀਕ ਆ ਜੀ ਇਹ ਤੁਹਾਨੂੰ ਅਸੀਂ ਰਾਣੇ ਖਾਲਦ ਦਾ ਡੇਰਾ ਦਿਖਾਇਆ ਤੇ ਇਹ ਰਾਣਾ ਖਾਲਦ ਸਾਹਿਬ ਆ ਜੀ ਰਾਣੇ ਅਸਲਮ ਸਾਹਿਬ ਦੇ ਸ਼ਾਗਿਰਦ ਆ ਤੇ ਉਹ ਦੇਖਦੇ ਆ ਵੀ ਉਹਨੇ ਸਾਨੂੰ ਇੱਥੇ ਚਾਹ ਜਲੇਬੀ ਖਵਾ ਕੇ ਨਾ ਤੇ ਇੱਕ ਵਾਰੀ ਉਹਨੇ ਬੱਚੀ ਕਿਹਾ ਉਹਨੇ ਕਿਹਾ ਜਿੱਦਾਂ ਕਹੋਗੇ ਕਰ ਲਾਂਗੇ। ਫਿਰ ਜਿੱਦਾਂ ਹੋਈ ਉਹ ਮੈਂ ਤੁਹਾਨੂੰ ਦੱਸੂਗਾ। ਉਹ ਫਿਰ ਤੁਸੀਂ ਦੇਖ ਲਿਓ ਵੈੜੀ ਤੁਸੀਂ ਦੇਖ ਲਈ ਆ ਵੀ ਇਹਨੇ ਵੀ ਟੀਕਾ ਲਾਇਆ ਕਿ ਇਹਨੇ ਵੀ ਕੋਈ ਭਲੀ ਕਰੀ ਹੈ ਉਹ ਤੁਹਾਨੂੰ ਅਸੀਂ ਸਾਰੇ ਯਾਨੀ ਕਿ ਜਲੇਬੀ ਇੱਥੇ ਵੀ ਚੱਲੀ ਆ। ਹਾਂ ਜਲੇਬੀ ਇੱਥੇ ਵੀ ਚੱਲੀ ਆ ਇਹ ਤਾਂ ਹੋ ਨਹੀਂ ਸਕਦਾ ਵੀ ਰਾਣਾ ਅਸਲਮ ਸਾਹਿਬ ਸ਼ਾਗਿਰਦ ਹੋਵੇ ਤਾਂ ਉਹ ਬਈ ਹਾਂਜੀ ਟੀਕਾ ਨਾ ਲੱਗੇ ਟੀਕਾ ਲੱਗੂਗਾ ਤੇ ਉਹ ਤੁਹਾਨੂੰ ਦਿਖਾ ਦਾਂਗੇ ਵੀ ਉਹ ਕੀ ਹਿਸਾਬ ਆ। ਫਿਰ ਤੁਹਾਨੂੰ ਮੈਂ ਦੱਸੂਗਾ ਕੱਲਿਆਂ ਨੂੰ ਦੱਸੂਗਾ। ਇੱਥੇ ਤਾਂ ਇਹਨੂੰ ਜਦੋਂ ਮੈਂ ਕਹਿੰਦਾ ਨਾ ਵੀ 50 ਲੱਖ ਰੁਪਏ ਦਾ ਨਾਂ ਲੈਣਾ ਨਾ ਉਹ ਵਿੱਚ ਬਟਨ ਦੱਬ ਦਿੰਦਾ। ਤੁਸੀਂ ਦੇਖ ਕੇ ਦੱਸ ਦਿਓ ਵੀ ਹੈ ਕਿੰਨੇ ਦੀ। ਤੇ ਰੱਬ ਨਸੀਬਾਂ ਦੀ ਕਰੇ। ਰਾਣੇ ਖਾਲਦ ਦਾ ਵੀ ਡੇਰਾ ਤੁਹਾਨੂੰ ਸਾਰਾ ਦਿਖਾਤਾ। ਇੱਥੋਂ ਪੀਪਲ ਦਿਖਾ ਦੇ ਇੱਕ ਵਾਰੀ ਮੈਂ ਅਸਲਾਮ ਵਾਲੇਕੁਮ ਕਹਿ ਦਿੰਦਾ। ਤੇ ਜੀ ਰੱਬ ਸੱਚੇ ਦੇ ਸਪੁਰਦ ਬੜਾ ਚੰਗਾ ਲੱਗਿਆ। ਇਦਾਂ ਹੀ ਡੇਰੇ ਆਬਾਦ ਰਹਿਣ ਸੱਜਣਾ ਭਰਾਵਾਂ ਦੇ। ਸਿਆਣੇ ਕਹਿੰਦੇ ਆ ਸੱਜਣ ਵਸਦੇ ਸੋਹਣੇ ਲੱਗਦੇ ਤੇ ਇਦਾਂ ਰੱਬ ਸਾਰਿਆਂ ਨੂੰ ਵਸਾਈ ਰੱਖੇ। ਸਾਰਿਆਂ ਦੇ ਡੇਰੇ ਇਦਾਂ ਹੀ ਆਬਾਦ ਰਹਿਣ ਇਦਾਂ ਹੀ ਰੌਣਕਾਂ ਲੱਗੀਆਂ ਰਹਿਣ ਤੇ ਇਦਾਂ ਹੀ ਆਣ ਜਾਣ ਹੁੰਦਾ ਰਹੇ। ਕਿਉਂ ਜੀ? ਹਾਂ ਬਿਲਕੁਲ ਇਦਾਂ ਹੀ ਮੇਲ ਮਿਲਾਪ ਬਣਿਆ ਰਹੇ। ਉਂਝ ਹਾਸੇ ਦੀਆਂ ਗੱਲਾਂ ਕਰੀਦੀਆਂ ਤੇ ਰੱਬ ਦੀ ਜ਼ਾਤ ਆਬਾਦ ਰੱਖੇ ਸਾਰੇ ਪੰਜਾਬ ਨੂੰ ਪੂਰੇ ਪਾਕਿਸਤਾਨ ਨੂੰ ਜਿੱਥੇ ਕੋਈ ਪੰਜਾਬੀ ਬੈਠਾ ਆਬਾਦ ਰਹੇ। ਆਮੀਨ ਜੀ ਮਿਹਰਬਾਨੀ।